ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਫੇਸਬੁੱਕ ਟੈਲੀਫੋਨ ਤੇ ਘਰਾਂ ਦੇ ਵਿੱਚ ਰੇਡੀਓ ਸੈੱਟ ਤੇ ਸੁਣ ਰਹੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਹੈਗਾ ਦਿਨ ਵੀਰਵਾਰ ਤੇ ਤਰੀਕ ਹੈਗੀ ਅਪ੍ਰੈਲ ਦੀ 19 ਜੀ। ਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ, ਉਸ ਦੇ ਨਾਲ ਵਿਸ਼ਵ ਦੇ ਵਿੱਚ ਕੀ ਕੁਝ ਚੱਲ ਰਿਹਾ ਉਸ ਦੇ ਬਾਰੇ ਵੀ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਾਡੇ ਅੱਜ ਦੇ ਇਸ ਅਪਡੇਟ ਅਮਰੀਕਾ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਵਾਸੀ ਫਰੀਮੰਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਮਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 408 722 7698 ਦੇ ਉੱਤੇ। ਜੀ ਬਿਲਕੁਲ। ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਰਮੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਜਿਹੜੀ ਆ ਕੋਰੀਆ ਦੇ ਨਾਲ ਰਿਲੇਟਡ ਹੈਗੀ ਆ। ਆਪਾਂ ਦੇਖਿਆ ਸੀ ਪਿਛਲੇ ਸਮੇਂ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੇ CIA ਦੇ ਡਾਇਰੈਕਟਰ ਰਹਿ ਚੁੱਕੇ ਹੈਗੇ ਆ ਪੋਂਪੀਓ, ਜੋ ਕਿ ਹੁਣ ਸੈਕਟਰੀ ਆਫ ਸਟੇਟ ਦੇ ਕੈਂਡੀਡੇਟ ਵੀ ਹੈਗੇ ਆ। ਉਹਨਾਂ ਦੀ ਅੱਜ ਕੱਲ ਜਿਹੜੀ ਆ ਹੀਅਰਿੰਗ ਚੱਲ ਰਹੀ ਹੈਗੀ ਆ ਤੇ ਉਹਨਾਂ ਨੇ ਜਿਹੜਾ ਈਸਟਰ ਵੀਕਐਂਡ ਤੇ ਜਿਹੜੀ ਨਾਰਥ ਕੋਰੀਆ ਦੇ ਲੀਡਰ ਆ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਉਹ ਕਾਫੀ ਗੱਲਬਾਤ ਕਹਿੰਦੇ ਵੀ ਸਹੀ ਡਾਇਰੈਕਸ਼ਨ ਦੇ ਵਿੱਚ ਚੱਲ ਰਹੀ ਹੈਗੀ ਆ। ਤੇ ਉਹ ਤੋਂ ਫਿਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਤੇ ਜਿਹੜੇ ਜਾਪਾਨ ਵਾਲੇ ਬੜੇ ਖੁਸ਼ ਨਜ਼ਰ ਆ ਰਹੇ ਹੈਗੇ ਆ ਵੀ ਚਲੋ ਸਾਡੀ ਇੱਕ ਪ੍ਰੋਬਲਮ ਤਾਂ ਸੋਲਵ ਹੋਈ। ਤੇ ਦੂਸਰਾ ਕਹਿੰਦੇ ਵੀ ਜਿਹੜੀ ਇਹ ਡੀ ਨਿਊਕਲੀਅਰਾਈਜੇਸ਼ਨ ਦੀ ਗੱਲਬਾਤ ਚੱਲ ਰਹੀ ਸੀ ਉਹ ਜਿਹੜਾ ਉਹ ਪਹਿਲਾਂ ਹੀ ਆਲਰੇਡੀ ਮੰਨ ਗਏ ਸੀ ਨਾਰਥ ਕੋਰੀਆ ਵਾਲੇ ਵੀ ਅਸੀਂ ਡੀ ਨਿਊਕਲੀਅਰਾਈਜੇਸ਼ਨ ਕਰ ਦਾਂਗੇ, ਪਰ ਉਹਨਾਂ ਦੀ ਕੰਡੀਸ਼ਨ ਇਹ ਸੀ ਵੀ ਨਾਰਥ ਕੋਰੀਆ ਚੋਂ US ਦੀਆਂ ਫੋਰਸਿਸ ਬਾਹਰ ਚਲੇ ਜਾਣ। ਪਰ ਹੁਣ ਉਹ ਕਹਿੰਦੇ ਵੀ ਨਹੀਂ, ਉਹ ਕੰਡੀਸ਼ਨ ਵੀ ਉਹਨਾਂ ਨੇ ਰਿਮੂਵ ਕਰ ਲਈ। ਮੈਨੂੰ ਸਮਝ ਨਹੀਂ ਆ ਰਿਹਾ ਵੀ ਹਰ ਇੱਕ ਚੀਜ਼ ਨੂੰ ਜਿਹੜਾ ਨਾਰਥ ਕੋਰੀਆ ਵਾਲਾ ਮੰਨੀ ਜਾ ਰਿਹਾ ਆ ਜਾਂ ਤਾਂ ਕੋਈ ਜ਼ਿਆਦਾ ਹੀ ਵੱਡੀ ਉੱਥੇ ਅੰਦਰ ਪ੍ਰੋਬਲਮ ਦੇ ਵਿੱਚ ਫਸਿਆ ਹੋਇਆ ਆ ਜਾਂ ਕਿਉਂਕਿ ਸੈਂਕਸ਼ਨਸ ਇੰਨੀਆਂ ਲਾਈਆਂ ਆ। ਸੋ ਇਕਨੋਮੀ ਸੈਂਕਸ਼ਨ ਪਹਿਲਾਂ ਵੀ ਬਹੁਤ ਸੀਗੀਆਂ ਉਹਨਾਂ ਦਾ, ਕਿਉਂਕਿ ਕੰਮ ਸਿਰਫ ਚਾਈਨਾ ਇਰਾਨ ਤੇ ਰਸ਼ੀਆ ਦੇ ਨਾਲ ਜਿਹੜੀ ਆ ਨੇੜਤਾ ਦੇ ਨਾਲ ਜਿਹੜਾ ਚੱਲ ਰਿਹਾ ਸੀ। ਸੈਂਕਸ਼ਨ ਜਿੰਨੀਆਂ ਮਰਜ਼ੀ ਲਾਈਆਂ ਹੁਣ ਮੈਨੂੰ ਇਦਾਂ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਵੀ ਅੰਦਰ ਖਾਤੇ ਦਾ ਪਰਿਵਾਰ ਦੇ ਵਿੱਚ ਕੋਈ ਜ਼ਿਆਦਾ ਵਿਰੋਧ ਜਿਹੜਾ ਹੋ ਰਿਹਾ ਇਹਦਾ ਤਖਤਾ ਪਲਟਣ ਦੀ, ਜਿਹੜੀ ਕਿਤੇ ਨਾ ਕਿਤੇ ਸ਼ਾਇਦ ਉਹਦੀ ਕੋਸ਼ਿਸ਼ ਦੇ ਨਜ਼ਦੀਕ ਹੋਏ ਹੋਣ। ਕਿਉਂਕਿ ਉਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਸੀਗਾ ਵੀ ਇਸ ਦੇ ਇੱਕ ਬਹੁਤ ਨਜ਼ਦੀਕੀ ਜਿਹੜਾ ਚਚੇਰਾ ਭਰਾ ਸੀਗਾ, ਸ਼ਾਇਦ ਜਿਹਨੂੰ ਕਹਿੰਦੇ ਚਾਚੇ ਦਾ ਮੁੰਡਾ ਸੀਗਾ, ਜਿਹੜਾ ਉਸ ਨੂੰ ਇਹਨੇ ਮਰਵਾ ਵੀ ਦਿੱਤਾ ਸੀਗਾ, ਜਿਹੜਾ ਬਾਅਦ ਦੇ ਵਿੱਚ ਡਿਫੈਕਟ ਹੋ ਕੇ ਬਾਹਰ ਨਿਕਲਿਆ ਸੀਗਾ। ਸੋ ਆਈ ਥਿੰਕ ਅੰਦਰ ਖਾਤੇ ਇਹ ਵੀ ਗੱਲ ਹੋ ਸਕਦੀ ਆ, ਪਰ ਉੱਦਾਂ ਵੈਸੇ ਵਿਸ਼ਵ ਦੇ ਲਈ ਇੱਕ ਚੰਗੀ ਗੱਲ ਆ। ਮੈਂ ਕਹੂੰਗਾ ਨਾਰਥ ਕੋਰੀਆ ਤੇ ਉਹਨਾਂ ਦੇ ਜਿਹੜੇ ਨਿਵਾਸੀ, ਉਹਨਾਂ ਦੇ ਨਾਗਰਿਕ ਜਿਹੜੇ ਆ, ਉਹਨਾਂ ਦੇ ਲਈ ਵੀ ਚੰਗੀ ਗੱਲ ਆ। ਜੇ ਡੀ ਨਿਊਕਲੀਅਰਾਈਜ਼ ਕਰਦਾ ਆ ਤੇ ਰਾਹ ਜਿਹੜੇ ਆ ਖੁੱਲ੍ਹਦੇ ਆ, ਵਿਸ਼ਵ ਦੇ ਜਿਹੜੇ ਰਾਹ ਆ ਇੱਕ ਹਿਸਾਬ ਨਾਲ ਗੇਟ ਓਪਨ ਹੋਣਗੇ, ਰਾਸ਼ਨ ਪਾਣੀ ਵੀ ਪਹੁੰਚੂਗਾ ਲੋਕਾਂ ਦੇ ਲਈ, ਜੌਬਸ ਆ, ਟੂਰਿਜ਼ਮ ਆ, ਹੋਰ ਕਈ ਕੁਛ ਜਿਹੜਾ ਆ ਉੱਥੇ ਇਹ ਵਧੂਗਾ। ਇੱਕ ਚੰਗੀ ਗੱਲ ਆ, ਪਰ ਨਾਲ ਹੀ ਜਿਹੜੇ ਕਿਤੇ ਨਾ ਕਿਤੇ ਜਿਹੜੇ ਇੱਕ ਕਹਿ ਲਓ ਵੀ ਬੈਕ ਆਫ ਦਾ ਮਾਈਂਡ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਵੀ ਜ਼ਰੂਰ ਹੈਗੇ ਆ ਵੀ ਏਡੀ ਜਲਦੀ ਮੰਨੀ ਵੀ ਕਿੱਦਾਂ ਜਾ ਰਹੀ ਹੈ। ਜੀ ਬਿਲਕੁਲ। ਸੋ ਇਹ ਤੋਂ ਇਹ ਵੀ ਲੱਗਦਾ ਹੈ ਕਹਿੰਦੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਹੈਗਾ ਆ ਉਹ ਓਲਡ ਪਲੇਬੁੱਕ ਨਹੀਂ ਯੂਜ਼ ਕਰ ਰਿਹਾ, ਕਹਿੰਦੇ ਟੋਟਲੀ ਜਿੱਦਾਂ ਨਵਾਂ ਤਰੀਕਾ ਯੂਜ਼ ਕਰ ਰਿਹਾ। ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਨਾਰਥ ਕੋਰੀਆ ਦੀ ਪਾਲਿਸੀ ਜਿਹੜੀ USA ਦੀ, ਉਹ ਕਹਿੰਦੇ ਇੱਕ ਤਰ੍ਹਾਂ ਨਾਲ ਫੇਲਿਅਰ ਚੱਲ ਰਹੀ ਸੀ, ਕਿਉਂਕਿ ਨਾਰਥ ਕੋਰੀਆ ਨੇ ਬੈਲਿਸਟਿਕ ਮਿਸਾਈਲਸ ਜਿਹੜੀਆਂ ਤਿਆਰ ਕਰ ਲਈਆਂ, ਜਿਹੜੀਆਂ ਕਿ ਏਸ਼ੀਆ ਪੈਸੀਫਿਕ ਦੇ ਵਿੱਚ ਕਈ ਜਿਹੜੇ ਮੁਲਕ ਆ ਉਹਨਾਂ ਦੇ ਲਈ ਖਤਰਨਾਕ ਸੀਗੀਆਂ। ਅਗਰ ਇਹ ਡੀਲ ਯੂਨਾਈਟਿਡ ਸਟੇਟਸ ਕਰ ਜਾਂਦਾ ਆ ਤੇ ਇਹਦੇ ਨਾਲ ਘੱਟੋ ਘੱਟ ਉਹ ਏਰੀਆ ਜਿਹੜਾ ਆ ਕਾਫੀ ਪੀਸਫੁਲ ਹੋ ਜਾਏਗਾ। ਜੀ ਜੀ ਬਿਲਕੁਲ। ਤੇ ਇਹੀ ਨਹੀਂ, ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਸਟੇਸ਼ਨ ਕੀਤੇ ਹੋਏ ਨੇ ਉੱਥੇ ਅਮਰੀਕੀ ਫੌਜੀ ਨੇ 28,000 ਦੇ ਕਰੀਬ ਟਰੂਪਸ ਨੇ ਜਿਹੜੇ ਸਾਊਥ ਕੋਰੀਆ ਦੇ ਵਿੱਚ ਅਮਰੀਕਾ ਦੇ ਆਲ ਦਾ ਟਾਈਮ ਉੱਥੇ ਰਹਿੰਦੇ ਨੇ। ਇਸ ਤੋਂ ਇਲਾਵਾ ਇਹੀ ਨਹੀਂ, ਜਿਹੜੀਆਂ ਸਰਫੇਸ ਟੂ ਏਅਰ ਮਿਜ਼ਾਈਲ ਵਾਲਾ ਜਾਂ ਉੱਧਰਲੇ ਪਾਸੋਂ ਮਿਜ਼ਾਈਲ ਆਵੇ ਉਸ ਨੂੰ ਰੋਕਣ ਵਾਲਾ ਜਿਹੜਾ ਸਿਸਟਮ ਆ, ਤੇ ਉਹਦੇ ਇਰਦ ਗਿਰਦ ਜਿਹੜੀ ਇੱਕ ਜਿਹੜੀ ਪਣਡੁੱਬੀ ਦੇ ਨਾਲ ਜਿਹੜੇ ਸਮੁੰਦਰੀ ਜਹਾਜ਼ ਜਿਹੜੇ ਆ ਉਹ ਜਿਹੜੇ ਉਹ ਰਹਿੰਦੇ ਨੇ। ਸੋ ਉਹਨਾਂ ਨੇ ਬਿਲਕੁਲ ਤਿਆਰੀ ਜਿਹੜੀ ਆਲ ਦਾ ਟਾਈਮ ਅਮਰੀਕਾ ਵਾਲੇ ਜਿਹੜੇ ਇੱਥੇ ਕਰਕੇ ਰੱਖਦੇ ਨੇ। ਸੋ ਹੋਪਫੁਲੀ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਇਹ ਜਿਹੜਾ ਡੀਮਿਲਟਰਾਈਜ਼ਡ ਜ਼ੋਨ ਵੀ ਜਿਹੜਾ ਹੈਗਾ, ਕਿਉਂਕਿ ਹੁਣ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੀ ਜਿਹੜੀ ਵਾਰ ਆ
ਉਹ ਅਧਿਕਾਰਤ ਤੌਰ ਦੇ ਉੱਤੇ ਖਤਮ ਵੀ ਹੋਣ ਜਾ ਰਹੀ ਆ, ਤੇ ਉਹ ਜਿਹੜਾ ਆਈ ਥਿੰਕ ਡੀਮਿਲਟਰਾਈਜ਼ ਜ਼ੋਨ ਹੈਗਾ ਉਹਦੀ ਵੀ ਜਿਹੜੀ ਆ ਸਮਾਪਤੀ ਹੋਊਗੀ, ਤੇ ਕਾਫੀ ਜਿਹੜੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਇਸ ਦੇ ਨਾਲ ਜਿਹੜਾ ਹੋ ਸਕਦਾ ਆ। ਸੋ ਜਿੱਦਾਂ ਹੀ ਹੁਣ ਹੀਅਰਿੰਗ ਚੱਲ ਰਹੀ ਆ ਮਾਈਕ ਪੋਂਪੇਓ ਦੀ, ਤੇ ਜੇ ਉਹਨਾਂ ਨੂੰ ਸੈਨੇਟ ਵੱਲੋਂ ਅਪਰੂਵ ਕਰ ਦਿੱਤਾ ਜਾਂਦਾ ਆ ਤਾਂ ਫਿਰ ਨਾਲ ਦੇ ਨਾਲ ਇਦਾਂ ਹੀ ਹੋਊਗਾ ਵੀ ਉਹ ਜਲਦ ਹੀ ਜਿਹੜੀ ਆ ਉਹ ਮੀਟਿੰਗ ਵੀ ਇਹਨਾਂ ਦੇ ਨਾਲ ਜਿਹੜੀ ਸਾਹਮਣੇ ਹੋ ਕੇ ਵੀ ਜਿਹੜੀ ਆ ਉਹ ਕਰਨਗੇ। ਰਾਸ਼ਟਰਪਤੀ ਟਰੰਪ ਦੀ ਤਾਂ ਆਲਰੇਡੀ ਮੀਟਿੰਗ ਜਿਹੜੀ ਇਹਨਾਂ ਦੇ ਨਾਲ ਉਹਦੀ ਗੱਲਬਾਤ ਚੱਲ ਰਹੀ ਆ। ਜੀ ਬਿਲਕੁਲ। ਸੋ ਕਹਿੰਦੇ ਲੱਗਦਾ ਆ ਵੀ US ਨੇ ਇਹ ਵੀ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਹੈਗੀ ਆ ਵੀ ਕਿਸੇ ਤਰ੍ਹਾਂ ਦੀ ਜਿਹੜੀਆਂ ਬੈਲਿਸਟਿਕ ਮਿਸਾਈਲ ਜਾਂ ਜਿਹੜਾ ਨਿਊਕਲੀਅਰ ਜਿਹੜਾ ਉਹਨਾਂ ਕੋਲ ਸਟਾਫ ਹੈਗਾ ਉਹਨੂੰ ਜਦੋਂ ਡਿਸਟਰੋਏ ਵੀ ਕਰਨਾ ਤੇ US ਉਹਦੀ ਪੂਰੀ ਤਰ੍ਹਾਂ ਹੈਲਪ ਕਰੇਗਾ। ਜੀ, ਤੇ ਨਾਲ ਹੀ ਕਹਿੰਦੇ ਆ ਨਾਰਥ ਕੋਰੀਆ ਵਾਲਿਆਂ ਨੇ ਕੱਲੇ ਫੌਜੀਆਂ ਨੂੰ ਉੱਥੋਂ ਬਾਹਰ ਕੱਢਣ ਤੋਂ ਇਲਾਵਾ ਜਿਹੜੀ ਅਮਰੀਕੀ ਫੌਜੀਆਂ ਉੱਥੇ ਰਹਿਣ ਦੇ ਉੱਤੇ ਵੀ ਜਿਹੜੀ ਉਹਨਾਂ ਨੇ ਪਹਿਲੋਂ ਜਿਹੜੇ ਕਹਿ ਲਓ ਵੀ ਸਵਾਲ ਚੱਕੇ ਸੀ ਵੀ ਉੱਥੋਂ ਕੱਢਣ, ਉਹ ਤੋਂ ਤਾਂ ਹਟੇ ਆ, ਤੇ ਜਿਹੜੀਆਂ ਜੁਆਇੰਟ ਡਰਿਲਸ ਆ ਉਹ ਵੀ ਕਹਿੰਦੇ ਹੁਣ ਉਹਦੇ ਲਈ ਕੋਈ ਇਸ਼ੂ ਨਹੀਂ ਹੈਗਾ। ਸੋ ਕਹਿੰਦੇ ਵੀ ਪਿਛਲੇ ਜਿਹੜੇ ਮਹੀਨੇ ਦੇ ਵਿੱਚ ਮਾਰਚ ਦੇ ਵਿੱਚ ਕਿਮ ਯੋਂਗ ਉਨ ਨੇ ਕਿਹਾ ਵੀ ਹੁਣ ਉਸ ਦੀ ਆਪੋਜੀਸ਼ਨ ਉਸ ਦਾ ਵਿਰੋਧ ਨਹੀਂ ਕਰੂਗਾ ਵੀ ਜੇ US ਤੇ ਸਾਊਥ ਕੋਰੀਆ ਦੇ ਸਾਂਝੇ ਤੌਰ ਦੇ ਉੱਤੇ ਫੌਜੀ ਅਭਿਆਨ ਜਾਂ ਅਭਿਆਸ ਜਿਹੜੇ ਆ ਉਹ ਚੱਲਣਗੇ। ਜੀ ਬਿਲਕੁਲ। ਜੇ ਅਗਲੀ ਖਬਰ ਵੱਲ ਚੱਲੀਏ ਜਿਹੜੇ ਕਿਊਬਾ ਤੋਂ ਆ ਰਹੀ ਆ, ਕਿਊਬਾ ਦੇ ਵਿੱਚ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਰਾਉਲ ਕੈਸਟਰੋ ਹੈਗੇ ਆ, ਉਹ ਹੁਣ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਆ ਮਿਗੁਅਲ ਡਿਆਜ਼ ਕੈਨਲ ਨੂੰ ਜਿਹੜੀ ਦੇਣ ਜਾ ਰਹੇ ਹੈਗੇ ਆ। ਲਗਭਗ 60 ਸਾਲਾਂ ਤੋਂ ਬਾਅਦ ਇੱਕ ਕਹਿੰਦੇ ਵੀ ਥੋੜਾ ਜਿਹਾ ਜਿਹੜਾ ਘੱਟ ਉਮਰ ਵਾਲਾ ਜਿਹੜਾ ਬੰਦਾ ਉੱਥੇ ਦਾ ਪ੍ਰੈਜ਼ੀਡੈਂਟ ਬਣੂਗਾ। ਪਹਿਲਾਂ ਫਿਡਲ ਕੈਸਟਰੋ ਬਹੁਤ ਸਾਲ ਰਹੇ ਹੈਗੇ ਆ, ਉਹ ਤੋਂ ਬਾਅਦ ਉਹਨਾਂ ਦੇ ਬ੍ਰਦਰ ਜਿਹੜੇ ਰਾਉਲ ਕੈਸਟਰੋ ਬਣ ਗਏ, ਤੇ ਹੁਣ ਉਹ ਕਹਿੰਦੇ ਵੀ ਇਹ ਉੱਥੇ ਚੇਂਜ ਹੋਣ ਜਾ ਰਹੀ ਹੈਗੀ ਆ, ਜੋ ਕਿ ਰਾਉਲ ਕੈਸਟਰੋ ਨੇ ਜਿਹੜਾ ਕਮਿਊਨਿਸਟ ਪਾਰਟੀ ਦਾ ਇੱਕ ਬਹੁਤ ਹੀ ਲਾਇਲਿਸਟ ਸੀਗਾ ਮਿਗੁਅਲ ਡਿਆਜ਼ ਕੈਨਲ, ਉਹਨੂੰ ਜਿਹੜਾ ਪ੍ਰੈਜ਼ੀਡੈਂਟ ਚੁਣਿਆ ਹੈਗਾ ਆ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਜਿਹੜੀ ਆਪਾਂ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਗੱਲ ਕਰ ਹੀ ਰਹੇ ਸੀਗੇ, ਕਹਿੰਦੇ ਵੀ ਰਾਸ਼ਟਰਪਤੀ ਟਰੰਪ ਵੱਲੋਂ ਜਾਪਾਨ ਨੂੰ ਇੱਕ ਵੱਡੀ ਕਹਿ ਲਓ ਵੀ ਜਿੱਤ ਵੀ ਦਿੱਤੀ ਜਾ ਰਹੀ ਆ ਵੀ ਜਿਹੜੀਆਂ ਗੱਲਬਾਤ ਚੱਲ ਰਹੀ ਆ ਨਾਰਥ ਕੋਰੀਆ ਦੇ ਨਾਲ। ਜਾਪਾਨ ਦੇ ਕਹਿੰਦੇ ਆ ਵੀ ਕੁਛ ਜਿਹੜੇ ਆ ਤਕਰੀਬਨ ਦਰਜਨ ਜਾਪਾਨ ਦੇ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਜਿਹੜਾ ਕਿਡਨੈਪ ਕਰਕੇ ਅਬਡਕਟ ਕਰਕੇ ਨਾਰਥ ਕੋਰੀਆ ਦੇ ਵਿੱਚ ਰੱਖ ਲਿਆ ਗਿਆ ਸੀਗਾ 1970 ਦੇ ਜਿਹੜੀ ਉਹ ਗੱਲ ਦੱਸੀ ਜਾ ਰਹੀ ਆ। ਤੇ ਰਾਸ਼ਟਰਪਤੀ ਟਰੰਪ ਨੇ ਹੁਣ ਜਦੋਂ ਮੁਲਾਕਾਤ ਹੋਈ ਹੈ ਜਾਪਾਨ ਦੇ ਜਿਹੜੇ ਆ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦੇ ਨਾਲ, ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਵਿਸ਼ਵਾਸ ਜਤਾਇਆ ਆ ਵੀ ਮੈਂ ਨਾਰਥ ਕੋਰੀਆ ਦੇ ਨਾਲ ਇਸ ਦੇ ਬਾਰੇ ਜਿਹੜੀ ਉਹ ਬਾਬਤ ਜਿਹੜੀ ਉਹ ਗੱਲ ਕਰੂੰਗਾ। ਤੇ ਇਹਦੇ ਨਾਲ ਕਹਿੰਦੇ ਵੀ ਸ਼ਿੰਜ਼ੋ ਐਬੇ ਦੀ ਜਿਹੜੀ ਉੱਥੇ ਜਾਪਾਨ ਦੇ ਵਿੱਚ ਛਵੀ ਆ ਉਹ ਥੋੜੀ ਜੀ ਜਿਹੜੀ ਮਜ਼ਬੂਤ ਹੋ ਸਕਦੀ ਹੈ, ਕਿਉਂਕਿ ਆਲਰੇਡੀ ਜਿਹੜਾ ਜਾਪਾਨ ਦੇ ਵਿੱਚ ਸ਼ਿੰਜ਼ੋ ਐਬੇ ਦੇ ਖਿਲਾਫ ਕਾਫੀ ਜਿਹੜੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਚੁੱਕੇ ਆ, ਸਕੈਂਡਲ ਇਹਦੇ ਕਈ ਨਿਕਲ ਰਹੇ ਆ। ਜਿਹੜਾ ਭਾਈ ਭਤੀਜਾਵਾਦ ਆ, ਭਰਾ ਭਤੀਜਾਵਾਦ ਆ, ਉਹ ਦੀਆਂ ਗੱਲਾਂ ਜਿਹੜੀਆਂ ਆ ਉਹ ਸ਼ਿੰਜ਼ੋ ਐਬੇ ਦੇ ਖਿਲਾਫ ਜਿਹੜੀਆਂ ਨਿਕਲੀਆਂ ਵੀ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਜਿਹੜਾ ਆ ਕਈ ਉੱਚ ਅਹੁਦਿਆਂ ਦੇ ਉੱਤੇ ਜਿਹੜਾ ਆ ਉਹ ਰਖਾਇਆ ਆ। ਤੇ ਇਹ ਜੇ ਉਹਨਾਂ ਦੇ ਜਿਹੜੇ ਕੁਝ ਦਰਜਨ ਕੁ ਬੰਦੇ ਜੇ ਵਾਪਸ ਆ ਜਾਣਗੇ ਰਾਸ਼ਟਰਪਤੀ ਟਰੰਪ ਦੀ ਇਸ ਗੱਲ ਕਰਨ ਦੇ ਨਾਲ, ਤਾਂ ਉੱਥੇ ਜਿਹੜਾ ਸ਼ਿੰਜ਼ੋ ਐਬੇ ਨੂੰ ਲੋਕਲ ਆਪਣੇ ਉੱਥੇ ਦੇਸ਼ ਦੇ ਵਿੱਚ ਕਾਫੀ ਇੱਕ ਮਜ਼ਬੂਤ ਸਥਿਤੀ ਜਿਹੜੀ ਉਸਦੀ ਹੋ ਸਕਦੀ ਹੈ। ਜੀ ਬਿਲਕੁਲ, ਕਿਉਂਕਿ ਜਿਹੜਾ ਜਾਪਾਨ ਆ ਉਹ ਹਮੇਸ਼ਾ ਹੀ ਡਰਦਾ ਰਹਿੰਦਾ ਹੈਗਾ, ਕਿਉਂਕਿ ਜਾਪਾਨ ਦੇ ਕੋਲ ਹੁਣ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣਾ ਮਿਲਟਰੀ ਵਾਲਾ ਜਿਹੜਾ ਸਟਾਫ ਆ ਉਹ ਬੰਦ ਕੀਤਾ ਹੋਇਆ ਬਹੁਤ ਸਮੇਂ ਤੋਂ। ਨਿਊਕਲੀਅਰ ਤਾਂ ਉਹਨਾਂ ਨੇ ਟੋਟਲੀ ਜਿਹੜਾ ਉਹ ਰੱਖਿਆ ਨਹੀਂ ਨਾ ਜਿਹੜਾ ਮਿਜ਼ਾਈਲਾਂ ਵਾਲੇ ਪਾਸੇ, ਕਿਉਂਕਿ ਉਹ ਭੁਗਤ ਚੁੱਕੇ ਨੇ ਜਿਹੜੇ 2 ਅਮਰੀਕਾ ਦੇ ਵੱਲੋਂ ਬੰਬ ਸਿੱਟੇ ਗਏ ਸੀ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ, ਸਭ ਨੂੰ ਯਾਦ ਹੋਊਗਾ ਸਨ 1945 ਦੇ ਵਿੱਚ। ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਪੱਕੀ ਤੌਬਾ ਕੀਤੀ ਹੋਈ ਆ ਵੀ ਅਸੀਂ ਨਿਊਕਲੀਅਰ ਹਥਿਆਰਾਂ ਦੇ ਇਰਦ ਗਿਰਦ ਵੀ ਨਹੀਂ ਜਾਣਾ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਦੇਖਿਆ ਆ ਵੀ ਪ੍ਰੈਜ਼ੀਡੈਂਟ ਟਰੰਪ ਆ, ਚਾਹੇ ਉਹਨਾਂ ਦੀ ਜਿਹੜੀ ਰੇਟਿੰਗ ਆ ਓਵਰਆਲ ਕਾਫੀ ਕਈ ਮੀਡੀਆ ਜਿਹੜਾ ਸ਼ੋਅ ਕਰ ਰਿਹਾ ਹੈਗਾ ਵੀ ਘਟਦੀ ਜਾ ਰਹੀ ਆ, ਪਰ ਜਿਹੜੇ ਵਾਈਟ ਵੈਂਜੀਕਲ ਹੈਗੇ ਆ ਬਹੁਤ ਘੱਟ ਨੇ ਜੀ, ਬਹੁਤ ਘੱਟ ਜਿਹੜੇ ਹੈਗੇ ਆ। ਉਹ ਜਿਹੜੇ ਖਾਸ ਕਰਕੇ ਜਿਹੜੇ ਉਹ ਕ੍ਰਿਸਚੀਅਨਸ ਆ, ਉਹ ਕਹਿੰਦੇ ਹਜੇ ਵੀ 72% ਦੇ ਕਰੀਬ ਜਿਹੜੀ ਉਹ ਉਹਨਾਂ ਦੀ ਸਪੋਰਟ ਕਰ ਰਹੇ ਆ, ਚਾਹੇ ਪ੍ਰੈਜ਼ੀਡੈਂਟ ਟਰੰਪ ਦੇ ਕਈ ਜਿਹੜੇ ਸਕੈਂਡਲ ਨਿਕਲੇ ਹੈਗੇ ਆ, ਖਾਸ ਕਰਕੇ ਜਿਹੜੇ ਲੇਡੀਜ਼ ਵਾਲੇ, ਪਰ ਸਟਿਲ ਜਿਹੜੀ ਇਸ ਗਰੁੱਪ ਦੇ ਵਿੱਚ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜਿਤਾਇਆ ਸੀ, ਉਹ ਕਹਿੰਦੇ ਵੀ 74% ਤਾਈਂ ਹਜੇ ਵੀ ਉਹ ਜਿਹੜੇ ਆ ਫਰਵਰੀ ਦਾ ਜਿਹੜਾ ਲੇਟੈਸਟ ਪੋਲ ਆਇਆ ਉਹ ਉਹਨਾਂ ਨੂੰ ਸਪੋਰਟ ਕਰ ਰਹੇ ਹੈਗੇ। ਬਿਲਕੁਲ, ਪਰ ਓਵਰਆਲ ਜੇ ਅਮਰੀਕੀ ਨਾਗਰਿਕਾਂ ਦੀ ਗੱਲ ਕਰੀਏ ਤਾਂ 50 ਤੋਂ ਵੱਧ % ਐਸੇ ਅਮਰੀਕੀ ਨਾਗਰਿਕ ਨੇ ਜਿਨ੍ਹਾਂ ਨੇ ਪੋਲਸ ਦੇ ਵਿੱਚ ਹਿੱਸਾ ਲਿਆ ਜੋ ਕਿ ਡਿਸਅਪਰੂਵ ਕਰਦੇ ਨੇ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਆ
ਟੋਟਲ ਓਵਰਆਲ ਗੱਲਾਂ ਨੂੰ। ਵਾਈਟ ਇਵੈਂਜਲਿਕਲ ਹੈਗੇ ਨੇ ਕੁਝ ਸਟੇਟਾਂ ਦੇ ਵਿੱਚ, ਇਹਨਾਂ ਦਾ ਦਬਦਬਾ ਜਿਹੜਾ ਜ਼ਰੂਰ ਹੈਗਾ, ਬਟ ਨਾਟ ਓਵਰਆਲ ਪੂਰੇ ਅਮਰੀਕਾ ਦੇ ਵਿੱਚ ਇੰਨਾ ਦਬਦਬਾ ਜਿਹੜਾ ਉਹਨਾਂ ਦਾ ਕਹਿ ਸਕਦੇ ਆ ਵੀ ਨਹੀਂ ਦੇਖਿਆ ਜਾ ਰਿਹਾ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਵੀ ਜਿਹੜੇ ਰਿਪਬਲਿਕਨ ਪਾਰਟੀ ਆ GOP ਦੀ ਵਾਲੇ ਜਿਹੜੇ ਕੁਝ ਕੁ ਸੈਨੇਟਰਸ ਆ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਜਿਸ ਦੇ ਵਿੱਚ ਰੋਬਰਟ ਮਿਊਲਰ ਆ ਉਹਨਾਂ ਨੂੰ ਬਚਾਇਆ ਜਾਊਗਾ ਵੀ ਉਹਨਾਂ ਨੂੰ ਕੋਈ ਵੀ ਪੂਰੀ ਜਾਂਚ ਹੋਣ ਤੱਕ ਜਿਹੜਾ ਰਿਜ਼ਾਈਨ ਜਿਹੜਾ ਉਹ ਨਾ ਕਰਵਾ ਸਕੇ ਜਾਂ ਉਹਨਾਂ ਨੂੰ ਕੋਈ ਫਾਇਰ ਜਿਹੜਾ ਉਹ ਨਾ ਕਰ ਸਕੇ। ਇਸ ਦੇ ਵਿੱਚ ਜ਼ਿਕਰਯੋਗ ਗੱਲ ਇਹ ਹੈਗੀ ਆ ਵੀ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਆ ਮਿਚ ਮਕੋਨਲ, ਉਹਨਾਂ ਦੀ ਸਪੋਰਟ ਜਿਹੜੀ ਆ ਕਿਸੇ ਤਰੀਕੇ ਦੀ ਜਿਹੜੀ ਉਹ ਨਹੀਂ ਲਈ ਜਾ ਰਹੀ, ਤੇ ਕਾਫੀ ਜਿਹੜੇ ਰਿਪਬਲਿਕਨ ਲੀਡਰ ਆ ਜਿਨ੍ਹਾਂ ਵਿੱਚ ਨਾਰਥ ਕੈਰੋਲੀਨਾ ਦੇ ਰਿਪਬਲਿਕਨ ਥੌਮ ਟਿਲਿਸ, ਉਹ ਉਹਨਾਂ ਦੇ ਨਾਲ ਕੁਝ ਹੋਰ ਜਿਹੜੇ ਸਾਥੀ ਆ ਉਹ ਮਿਲ ਕੇ ਇੱਕ ਬਿੱਲ ਦੇ ਉੱਤੇ ਵਰਕਆਊਟ ਜਿਹੜੇ ਉਹ ਕਰ ਰਹੇ ਨੇ, ਜਿਸ ਦੇ ਵਿੱਚ ਰੋਬਰਟ ਮਿਊਲਰ ਨੂੰ ਕਹਿ ਲਓ ਵੀ ਇਸ ਜਾਂਚ ਨੂੰ ਜਲਦੀ ਅਤੇ ਜਿਹੜੀ ਜਲਦੀ ਨਿਪਟਾਉਣ ਦੇ ਲਈ ਆਖਿਆ ਜਾਊਗਾ, ਤੇ ਨਾਲ ਦੇ ਨਾਲ ਵੀ ਉਦੋਂ ਤੱਕ ਉਹ ਸੁਰੱਖਿਅਤ ਰਹਿਣਗੇ ਜਿੰਨੀ ਦੇਰ ਤੱਕ ਜਿਹੜੀ ਜਾਂਚ ਆ ਉਹ ਪੂਰੀ ਖਤਮ ਜਿਹੜੀ ਉਹ ਨਹੀਂ ਹੋ ਜਾਂਦੀ। ਆਲਰੇਡੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਵੀ ਇਹ ਕਿਹਾ ਜਾ ਰਿਹਾ ਵੀ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਰੋਬਰਟ ਮਿਊਲਰ ਆ ਉਸ ਨੂੰ ਫਾਇਰ ਕਰ ਦੇਣਾ ਚਾਹੀਦਾ ਹੈ, ਪਰ ਕਹਿੰਦੇ ਵੀ ਜੇ ਉਹ ਇਦਾਂ ਕਰਦੇ ਨੇ ਤਾਂ ਸੰਵਿਧਾਨਿਕ ਤੌਰ ਦੇ ਉੱਤੇ ਇੱਕ ਮਾੜੀ ਚੀਜ਼ ਹੋਊਗੀ, ਤਾਂ ਇਹ ਇੱਕ ਅਬਸਟਰਕਸ਼ਨ ਆਫ ਜਸਟਿਸ ਵਾਲੀ ਗੱਲ ਜਿਹੜੀ ਉਹ ਹੋ ਸਕਦੀ ਹੈ। ਜਿੰਨੇ ਵੀ ਸੰਵਿਧਾਨ ਦੇ ਮਾਹਰ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਇਸੇ ਲਈ ਜਿਹੜੇ ਰਾਸ਼ਟਰਪਤੀ ਟਰੰਪ ਆ ਰੋਬਰਟ ਮਿਊਲਰ ਉੱਤੇ ਕੁਝ ਬਹੁਤੀਆਂ ਆਪਣੀ ਜਾਂ ਟਵੀਟ ਜਾਂ ਆਪਣੀਆਂ ਬਹੁਤੀਆਂ ਗੱਲਾਂ ਵੀ ਆ ਉਹ ਨਹੀਂ ਕਹਿੰਦੇ, ਪਰ ਓਵਰਆਲ ਇਹ ਕਹਿ ਦਿੰਦੇ ਆ ਵੀ ਇਟਸ ਆਲ ਅ ਵਿਚ ਹੰਟ। ਇਹ ਜਿਹੜੀ ਆ ਉਹ ਵੈਸੇ ਹੀ ਜਿਹੜੀ ਵਿਚ ਹੰਟ ਚੱਲ ਰਹੀ ਆ ਤੇ ਇਹਦੇ ਵਿੱਚੋਂ ਲੱਭਣਾ ਜਿਹੜਾ ਆ ਉਹ ਕੁਛ ਨਹੀਂ ਆ। ਸੋ ਹੁਣ ਦੇਖਦੇ ਆ ਵੀ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਜਿਹੜੇ ਕੁਝ ਸੈਨੇਟਰ ਲੱਗੇ ਨੇ ਕੀ ਇਹ ਜਿਹੜਾ ਬਿੱਲ ਲਿਆਉਣ ਦੇ ਵਿੱਚ ਕਾਮਯਾਬ ਹੋਣਗੇ, ਤੇ ਜੇ ਇਹ ਬਿੱਲ ਆਉਂਦਾ ਆ ਤੇ ਕੀ ਉਸ ਜਿਹੜਾ ਸਦਨ ਦੇ ਵਿੱਚ ਪਾਸ ਹੋਵੇਗਾ ਜਾਂ ਨਹੀਂ। ਜੀ, ਜਿਹੜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆਪਾਂ ਕੱਲ ਵੀ ਡਿਸਕਸ ਕੀਤੀ ਸੀ, ਕਿਸ ਤਰ੍ਹਾਂ ਜਿਹੜੀ ਇੱਕ ਸਾਊਥ ਵੈਸਟ 에ਅਰਲਾਈਨ ਦੀ ਜਿਹੜੀ ਫਲਾਈਟ ਸੀ 1380 ਜਿਹਦਾ ਇੱਕ ਇੰਜਣ ਖਰਾਬ ਹੋ ਗਿਆ ਸੀ ਤੇ ਉਹ ਤੋਂ ਬਾਅਦ ਫਟ ਗਿਆ ਸੀ ਤੇ ਉਹ ਇੱਕ ਵਿੰਡੋ ਜਿਹੜੀ ਆ ਉਹਨੂੰ ਤੋੜ ਦਿੱਤੀ ਸੀ, ਤੇ ਉਸ ਵਿੰਡੋ ਦੇ ਵਿੱਚੋਂ ਇੱਕ ਲੇਡੀ ਜਿਹੜੀ ਆ ਉਹ ਬਾਹਰ ਨੂੰ ਨਿਕਲੀ, ਪਰ ਜਿਹੜੇ ਪੈਸੇਂਜਰਸ ਆ ਉਹਨਾਂ ਨੇ ਫੜ ਤਾਂ ਲਈ ਸੀ, ਬਾਹਰ ਨਹੀਂ ਐਕਚੁਅਲੀ ਗਈ, ਪਰ ਉਹਦੀ ਜਿਹੜੀ ਡੈਥ ਹੋ ਗਈ ਹੈਗੀ ਆ। ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਹ ਮੂਵੀਆਂ ਦੇ ਵਿੱਚ ਦੇਖਣ ਨੂੰ ਹੁੰਦਾ ਵੀ ਇਸ ਤਰ੍ਹਾਂ ਹੋ ਸਕਦਾ, ਪਰ ਜਿਹੜਾ ਕਹਿੰਦੇ ਵੀ ਜਿਹੜਾ ਪ੍ਰੈਸ਼ਰ ਹੁੰਦਾ ਆ ਉੱਪਰ ਜਾ ਕੇ ਇੰਨੀ ਹਾਈਟ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਹੈਗਾ ਆ, ਤੇ ਪਲੇਨ ਦੇ ਵਿੱਚ ਇੱਕ ਤਰ੍ਹਾਂ ਨਾਲ ਪ੍ਰੈਸ਼ਰ ਇਸ ਹਿਸਾਬ ਨਾਲ ਰੱਖਿਆ ਜਾਂਦਾ ਆ, 에ਅਰ ਪ੍ਰੈਸ਼ਰ ਤੇ ਆਕਸੀਜਨ, ਤਾਂ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀ ਕਿਸੇ ਨੂੰ ਜਿਹੜੀ ਸਾਹ ਲੈਣ ਦੀ ਪ੍ਰੋਬਲਮ ਨਾ ਆਵੇ। ਪਰ ਇਹ ਜਿਹੜੀ ਵੈਲਸ ਫਾਰਗੋ ਦੀ ਐਗਜ਼ੀਕਿਊਟਿਵ ਸੀਗੀ, ਇਹ ਹਸਪੀਟਲ ਦੇ ਵਿੱਚ ਇਹਦੀ ਡੈਥ ਹੋਈ ਹੈਗੀ ਆ, ਤੇ ਹੁਣ ਫੈਡਰਲ ਐਵੀਏਸ਼ਨ ਡਿਪਾਰਟਮੈਂਟ ਵਾਲੇ ਜਿਹੜੀ ਪੂਰੀ ਤਰ੍ਹਾਂ ਇਨਵੈਸਟੀਗੇਟ ਕਰ ਰਹੇ ਆ ਵੀ ਇਹ ਕਿਉਂ ਵਾਪਰਿਆ। ਤੇ ਕਹਿੰਦੇ ਵੀ ਦੂਜੀ ਵਾਰੀ ਇਦਾਂ ਦੀ ਇਨਸੀਡੈਂਟ ਹੋਈ ਆ। ਇਹ ਤੋਂ ਪਹਿਲਾਂ ਇੱਕ ਹੋਰ ਅਲੋਹਾ 에ਅਰਲਾਈਨ ਜੋ ਹਵਾਈ ਦੀ ਸੀ, ਉਹਦੇ ਵਿੱਚੋਂ ਵੀ ਇੱਕ ਉਹਨਾਂ ਦੀ ਜਿਹੜੀ ਫਲਾਈਟ ਅਟੈਂਡੈਂਟ ਆ ਉਹ ਇਦਾਂ ਹੀ ਸੱਕ ਆਊਟ ਹੋ ਗਈ ਸੀ ਜਦੋਂ ਇੱਕ ਪਲੇਨ ਦੇ ਵਿੱਚ ਹੋਲ ਹੋ ਗਿਆ ਸੀ ਛੋਟਾ ਜਿਹਾ, ਤੇ ਉਹਦੀ 1988 ਦੇ ਵਿੱਚ ਮੌਤ ਹੋਈ ਸੀ। ਉਹ ਤੋਂ ਬਾਅਦ ਇਹ ਦੂਜੀ ਇਨਸੀਡੈਂਟ ਇਦਾਂ ਦੀ ਹੋਈ ਹੈਗੀ ਆ। ਬਿਲਕੁਲ, ਤੇ ਇਸ ਟਾਈਮ ਜਿਹੜੀ ਵੈਲਸ ਫਾਰਗੋ ਦੀ ਇਹ ਐਗਜ਼ੀਕਿਊਟਿਵ ਆ ਜਿਸ ਦੀ ਮੌਤ ਹੋਈ ਆ, ਇਦਾਂ ਨਿਕਲ ਗਈ ਸੀ, ਜਿਹੜੀ ਸੱਕ ਆਊਟ ਹੋ ਗਈ ਸੀ ਬਾਹਰ, ਉਹ ਦੇਖੋ ਮਾਂ ਸੀਗੀ, ਦੋਸਤ ਦੇ ਜਿਹੜੇ ਬੱਚੇ ਸੀਗੇ, ਤੇ ਬਾਅਦ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਉਸ ਦੀ ਜਿਹੜੀ ਉਹ ਮੌਤ ਹੋਈ ਸੀ, ਤੇ 7 ਹੋਰ ਜਿਹੜੇ ਪੈਸੇਂਜਰਸ ਆ ਸਵਾਰੀਆਂ ਆ ਉਹ ਇਸ ਦੇ ਵਿੱਚ ਫੱਟੜ ਹੋਈਆਂ ਸੀਗੀਆਂ। ਇਹਦੀ ਹੁਣ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਹੀ ਪਤਾ ਲੱਗਾ ਵੀ ਮੈਟਲ ਫਟੀਗ ਜਿਹੜਾ ਆ ਇਸ ਦੇ ਪਿੱਛੇ ਬਹੁਤਾ ਕਾਰਨ ਸੀਗਾ, ਵੀ ਕਿਉਂਕਿ ਬਹੁਤ ਜ਼ਿਆਦਾ ਵਾਰੀ ਜਿਹੜਾ ਇਸ ਨੂੰ ਵਰਤਿਆ ਜਾ ਚੁੱਕਾ ਸੀ, ਤੇ ਮੈਟਲ ਅਕਸਰ ਆਪਾਂ ਵੀ ਦੇਖਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਜਦੋਂ ਜ਼ਿਆਦਾ ਵਰਤ ਲਓ ਤਾਂ ਟੁੱਟ ਜਾਂਦੀਆਂ ਨੇ, ਚਾਹੇ ਕਿੰਨੀ ਵੀ ਕਿਸੇ ਮਜ਼ਬੂਤ ਚੀਜ਼ ਦੀ ਕੋਈ ਚੀਜ਼ ਬਣੀ ਹੁੰਦੀ ਆ, ਤਾਂ ਉਹਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ। ਜਿੱਦਾਂ ਆਪਾਂ ਕੱਲ ਵੀ ਦੱਸ ਰਹੇ ਸੀਗੇ ਵੀ ਮੇਨਟੇਨੈਂਸ ਦੇ ਰੈਕਰਡਸ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਸਵਾਲੀਆ ਚਿੰਨ੍ਹ ਜਿਹੜੇ ਇਹਨਾਂ ਦੇ ਉੱਠ ਰਹੇ ਨੇ, ਤੇ ਪਰ ਸਭ ਤੋਂ ਜ਼ਿਆਦਾ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਕਹਿੰਦੇ ਜਿਹੜੀ ਨੇਵੀ ਦੀ ਸਭ ਤੋਂ ਪਹਿਲੀ ਫਾਈਟਰ ਪਾਇਲਟ ਸੀਗੀ ਹਰਜੋਤ ਸਿੰਘ ਜੀ, ਜਿਹੜੀ ਬੀਬੀ ਨੇ ਇਸ ਨੂੰ ਪੂਰਾ ਬਚਾਇਆ, ਬਹੁਤ ਹੀ ਐਕਸਪਰਟ ਸੀ, ਬਹੁਤ ਐਕਸਪਰਟ ਸੀ, ਤੇ ਕਹਿੰਦੇ ਨਰਵ ਦੀਆਂ ਜਿਹੜੀਆਂ ਸਟੀਲ ਦੀਆਂ ਨਰਵ ਵੀ ਬਹੁਤ ਕਾਮ ਸੀਗੀ ਤਾਂ ਵੀ, ਕਿਉਂਕਿ ਉਹਨੇ ਦੇਖੋ ਲੜਾਈਆਂ ਦੇ ਵਿੱਚ ਜਿਹਨੇ ਦੇਖਿਆ ਹੋਊਗਾ ਜਿਹੜੀ ਫਾਈਟਰ ਪਾਇਲਟ ਆ
ਉਹ ਬਿਲਕੁਲ ਇਤਮਾਨਾਨ ਦੇ ਨਾਲ ਉਸਨੇ ਇਸ ਨੂੰ ਜਿਹੜਾ ਉਹ ਬਚਾਇਆ। ਅੱਧੇ ਘੰਟੇ ਦੇ ਵਿੱਚ ਕਹਿੰਦੇ ਆ ਉਸਨੇ ਜਿਹੜਾ ਜਹਾਜ਼ ਫਿਲਾਡੈਲਫੀਆ ਦੇ ਵਿੱਚ ਜਿਹੜਾ ਲੈਂਡ ਕਰਾਤਾ ਸੀ ਇੱਕ ਇੰਜਨ ਦੇ ਨਾਲ, ਜਦ ਕਿ ਇੱਕ ਪਾਸੇ ਜਿਹੜੀ ਆ ਉਹਦੇ ਵਿੱਚ ਮੋਰੀ ਹੋਈ ਪਈ ਸੀਗੀ, ਸ਼ੀਸ਼ੇ ਜਿਹੜੇ ਉਹ ਟੁੱਟ ਚੁੱਕੇ ਸੀਗੇ ਤੇ ਬਿਲਕੁਲ ਇੱਕ ਪਾਸੋਂ ਕੋਈ ਵੀ ਜਿਹੜੀ ਆ ਉਹ ਕਹ ਲਓ ਵੀ ਜ਼ੋਰ ਜਿਹੜਾ ਉਹ ਨਹੀਂ ਸੀ ਪੈ ਰਿਹਾ। ਤੇ ਲੋਕਾਂ ਨੇ ਜਿਹੜਾ ਕਾਫੀ ਜਿਹੜੀ ਹੁਣ ਉਸ ਬੀਬੀ ਦੀ ਆਈ ਥਿੰਕ ਟਿਮਸ ਜਿਹੜਾ ਉਸ ਦਾ ਨਾਂ ਦੱਸਿਆ ਜਾਂਦਾ ਆ ਵੀ ਉਸ ਦੀ ਬਹੁਤ ਜ਼ਿਆਦਾ ਤਾਰੀਫ ਵੀ ਜਿਹੜੀ ਕਰ ਰਹੇ ਆ ਵੀ ਚਲੋ ਇੱਕ ਜਾਣੇ ਦੀ ਤਾਂ ਇਹ ਬਹੁਤ ਮਾੜੀ ਗੱਲ ਆ ਵੀ ਇਹ ਮੌਤ ਹੋਈ ਹੈ, ਪਰ ਬਾਕੀਆਂ ਦੀ ਜਾਨ ਜਿਹੜੀ ਜ਼ਰੂਰ ਉਸਨੇ ਬਚਾ ਲਈ ਆ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਜਿਹੜੀ ਖਬਰ ਆ ਰਹੀ ਹੈਗੀ ਆ ਸਾਇਰਾਕੂਸ ਯੂਨੀਵਰਸਿਟੀ ਤੋਂ, ਜਿੱਥੇ ਇੱਕ ਫਰੈਟਰਨਿਟੀ ਗਰੁੱਪ ਸੀਗਾ ਇੰਜੀਨੀਅਰਿੰਗ ਡਿਪਾਰਟਮੈਂਟ ਦਾ। ਉਹਨਾਂ ਨੇ ਕਹਿੰਦੇ ਵੀ ਇੱਕ ਪ੍ਰਾਈਵੇਟ ਫੇਸਬੁੱਕ ਗਰੁੱਪ ਕ੍ਰੀਏਟ ਕਰਕੇ ਰੱਖਿਆ ਸੀ ਜੋ ਕਿ ਬਹੁਤ ਹੀ ਜਿਹੜਾ ਹੈਗਾ ਰੇਸਿਸਟ ਜਿਹੜੇ ਰਿਮਾਰਕਸ ਪਾਉਂਦਾ ਸੀ ਹੋਰ ਕਮਿਊਨਿਟੀਆਂ ਦੇ ਉਲਟ। ਤੇ ਜਦੋਂ ਹੁਣ ਇਹ ਨਿਊਜ਼ ਬਾਹਰ ਆਈ ਹੈਗੀ ਆ ਤੇ ਉੱਥੇ ਦੇ ਜਿਹੜੇ ਚਾਂਸਲਰ ਕੈਂਟ ਸਾਈਵਰਡ ਹੈਗੇ ਆ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈਗੀ ਆ ਤੇ ਉਹ ਜਿਹੜੀ ਫਰਟਰਨਿਟੀ ਗਰੁੱਪ ਹੈਗਾ ਆ ਉਹਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਹੈਗਾ ਆ। ਤੇ ਹੁਣ ਇਹ ਦੇਖੋ ਵੀ ਜਿਹੜੇ ਉਹ ਸਟੂਡੈਂਟਸ ਉਹਦੇ ਵਿੱਚ ਇਨਵੋਲਵ ਸੀਗੇ ਉਹਨਾਂ ਦੇ ਉੱਤੇ ਕੀ ਐਕਸ਼ਨ ਹੋਊਗਾ। ਪਰ ਦੇਖੋ ਵੀ ਜੇ ਇਦਾਂ ਦੇ ਇੰਨੀ ਟੌਪ ਦੀ ਯੂਨੀਵਰਸਿਟੀ ਦੇ ਵਿੱਚ ਵਧੀਆ ਸਟੂਡੈਂਟ ਗਏ ਪੜ੍ਹਨ ਵਾਲੇ, ਉਹਨਾਂ ਦੀ ਸੋਚ ਵੀ ਜੇ ਇਦਾਂ ਦੀ ਹੈਗੀ ਆ ਰੇਸਿਸਟ ਜਿਹੜੀ, ਤੇ ਉਹ ਜਿਹੜੇ ਬੜੇ ਹੋ ਕੇ ਜਿਹੜੇ ਜਦੋਂ ਉਹ ਆਪਣੀ ਰੀਅਲ ਲਾਈਫ ਦੇ ਵਿੱਚ ਕੰਮ ਕਰਨ ਜਾਓਗੇ ਤੇ ਫਿਰ ਉਹਨਾਂ ਦੀ ਸੋਚ ਤੇ ਉਹ ਕੀ ਅਸਰ ਹੋਊਗਾ। ਬਿਲਕੁਲ ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਆ ਹੈਗਾ ਵੀ ਚਾਹੇ ਬਾਹਰੋਂ ਦੁਨੀਆ ਜੋ ਮਰਜ਼ੀ ਕਹੀ ਜਾਵੇ, ਨਸਲਵਾਦ ਅਮਰੀਕਾ ਦੇ ਵਿੱਚ ਇੱਕ ਸੱਚਾਈ ਆ। ਇਹ ਹੋ ਰਿਹਾ ਹੈ 2018 ਦੇ ਵਿੱਚ। ਆਪਾਂ ਸਟਾਰਬਕਸ ਦੇ ਵਿੱਚ ਹੁਣੇ ਇੱਕ ਜਿਹੜਾ ਇਨਸੀਡੈਂਟ ਦੀ ਗੱਲ ਕਰਕੇ ਹਟੇ ਆ ਪਿਛਲੇ ਦਿਨਾਂ ਦੇ ਵਿੱਚ ਜੋ ਵਾਪਰਿਆ ਹੈ। ਇਸ ਤੋਂ ਇਲਾਵਾ ਵੀ ਹੋਰ ਕਈ ਜਗ੍ਹਾ ਦੇ ਉੱਤੇ ਜਿਹੜੇ ਨਸਲਵਾਦੀ ਜਿਹੜੀਆਂ ਟਿੱਪਣੀਆਂ ਦਾ ਲੋਕਾਂ ਨੂੰ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਆ। ਤੇ ਇਹ ਪਹਿਲਾ ਕਾਲਜ ਨਹੀਂ, ਇਹ ਅਖੀਰਲਾ ਕਾਲਜ ਨਹੀਂ ਜਿੱਥੇ ਇਦਾਂ ਦੇ ਜਿਹੜੇ ਗਰੁੱਪ ਬਣੇ ਆ ਤੇ ਜਿੱਥੇ ਕਹਿੰਦੇ ਆ ਵੀ ਸਿਰਫ ਜਿਹੜੀ ਕਿਉਂਕਿ ਸਾਡੀ ਚਮੜੀ ਦਾ ਰੰਗ ਥੋੜਾ ਫੇਅਰ ਆ ਤੇ ਇਸ ਲਈ ਅਸੀਂ ਜਿਹੜੇ ਤੁਹਾਡੇ ਤੋਂ ਉੱਚੇ ਆ, ਬਾਕੀਆਂ ਨੂੰ ਜਿਹੜਾ ਉਹ ਮਾੜਾ ਸਮਝਦੇ ਨੇ, ਲੋਕਾਂ ਦੀ ਜਿਹੜੀ ਉਹ ਨਿੰਦਾ ਕਰਦੇ ਨੇ। ਇਹ ਬੜੀ ਜਿਹੜੀ ਕਹਿ ਲਓ ਵੀ ਮਾੜੀ ਗੱਲ ਆ ਵੀ ਇਦਾਂ ਦੀਆਂ ਜਿਹੜੀਆਂ ਅਜੇ ਵੀ ਘਟਨਾਵਾਂ ਜਿਹੜੀਆਂ ਉਹ ਰਹਿ ਕੇ ਜਿਹੜੀਆਂ ਸਾਹਮਣੇ ਆ ਰਹੀਆਂ। ਜਿੱਦਾਂ ਤੁਸੀਂ ਦੱਸਿਆ ਵੀ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਇਦਾਂ ਦੇ ਹਾਲਾਤ ਨੇ, ਪਰ ਇਹ ਵੀ ਹਰਜੋਤ ਸਿੰਘ ਜੀ ਦੇਖੋ ਵੀ ਉੱਚ ਕੋਟੀਆਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਨਿਆਣੇ ਵੀ ਉਹਨਾਂ ਦੇ ਜਿਹੜੇ ਉੱਚ ਕੋਟੀ ਦੇ ਜਿਹੜੇ ਲੋਕਾਂ ਦੇ ਪੜ੍ਹਦੇ ਨੇ ਤੇ ਉਹਨਾਂ ਦੇ ਵੀ ਅੰਦਰ ਖਾਤੇ ਕਿਤੇ ਨਾ ਕਿਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਬਾਹਰ ਆਉਂਦੀਆਂ ਹੀ ਰਹਿੰਦੀਆਂ ਨੇ। ਤੇ ਹਰਜੋਤ ਸਿੰਘ ਜੀ ਅਗਲੀ ਜੇ ਆਪਾਂ ਗੱਲ ਕਰੀਏ ਜਿਹੜਾ IRS ਦੇ ਸਿਸਟਮ ਜਿਹੜੇ ਕੱਲ ਉਹ ਤਾਂ ਮਿਲ ਗਿਆ ਸੀਗਾ, ਇੱਕ ਵਾਧੂ ਦਾ ਦਿਨ ਜਿਹੜਾ ਉਹਨਾਂ ਨੂੰ ਮਿਲ ਗਿਆ ਸੀਗਾ। ਤੇ ਕਿਉਂਕਿ ਮੰਗਲਵਾਰ ਨੂੰ ਦੇਖਿਆ ਗਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਸਾਰੇ ਦੇ ਸਾਰੇ ਸਿਸਟਮ ਜਿਹੜੇ ਆ ਉਹ ਆਊਟ ਹੋ ਗਏ ਸੀਗੇ ਵੀ ਇੰਨੇ ਜ਼ਿਆਦਾ ਲੋਕਾਂ ਨੇ ਐਕਸੈਸ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਤੇ ਕਹਿੰਦੇ 14 ਮਿਲੀਅਨ ਕੱਲ ਦੀ ਸ਼ੁਰੂਆਤ ਤੋਂ ਪਹਿਲਾਂ 14 ਮਿਲੀਅਨ ਲੋਕਾਂ ਨੇ ਆਨਲਾਈਨ ਸਬਮਿਸ਼ਨ ਜਿਹੜੀਆਂ ਟੈਕਸ ਦੀਆਂ ਇਸ ਸਾਲ ਦੀਆਂ ਆਲਰੇਡੀ ਜਿਹੜੀਆਂ ਆ ਉਹ ਕਰ ਦਿੱਤੀਆਂ ਸੀਗੀਆਂ ਹਾਰਡਵੇਅਰ ਜਿਹੜਾ ਇਸ਼ੂ ਆਉਣ ਤੋਂ ਬਾਅਦ ਦੇ ਵਿੱਚ। ਤੇ ਉੱਦਾਂ IRS ਨੇ ਮਾਫੀ ਮੰਗੀ ਸੀਗੀ ਲੋਕਾਂ ਤੋਂ ਤੇ ਨਾਲ ਹੀ ਜਿਹੜੀ ਉਹਨਾਂ ਨੇ ਪੇਸ਼ੈਂਸ ਕਹਿੰਦੇ ਲੋਕਾਂ ਨੇ ਰੱਖੀ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਜਿਹੜੇ ਟੈਕਸ ਪੇਅਰ ਆ ਉਹ ਟਰਾਈ ਕਰ ਰਹੇ ਆ ਉਸ ਨੂੰ ਕਰਨ ਦੇ ਲਈ। ਤੇ ਸਾਡੇ ਜਿਹੜੇ ਆ ਉਹ ਸਮੱਸਿਆ ਸਾਡੇ ਪੱਧਰ ਦੇ ਉੱਤੇ ਸੀਗੀ। ਤੇ ਇਸ ਵਾਰ ਜੇ ਪੂਰੇ ਆંકੜੇ ਨਹੀਂ ਉਹਨਾਂ ਨੇ ਨਸ਼ਰ ਕੀਤੇ ਵੀ ਇਸ ਸਾਲ ਦੇ ਵਿੱਚ ਕਿੰਨੇ ਲੋਕਾਂ ਨੇ ਟੋਟਲ ਜਿਹੜੀਆਂ ਟੈਕਸ ਸਬਮਿਸ਼ਨਸ ਜਿਹੜੀਆਂ ਕੀਤੀਆਂ ਆ। ਕੱਲ ਅਖੀਰਲਾ ਦਿਨ ਸੀਗਾ, ਕੱਲ ਦਾ ਦਿਨ ਲੰਘ ਚੁੱਕਾ ਆ ਤੇ ਇੱਕ ਦਿਨ ਦੀ ਅਜੇ ਐਕਸਟੈਂਸ਼ਨ ਜਿਹੜੀ ਉਹ ਮਿਲੀ ਹੋਈ ਸੀਗੀ। ਸੋ ਹੁਣ ਜੇ ਕੋਈ ਮਿਸ ਕਰ ਗਿਆ ਆ ਤੇ ਹੁਣ ਫਾਈਨ ਦੇ ਲਈ ਤਿਆਰ ਰਹਿਣ। ਜੀ ਆਪਾਂ ਇਸ ਤੋਂ ਪਹਿਲੀ ਖਬਰ 'ਚ ਸਟਾਰਬਕ ਵਾਲੀ ਗੱਲਬਾਤ ਕਰ ਰਹੇ ਸੀ। ਜਿਹੜੇ ਸਟਾਰਬਕ ਦੇ ਉੱਤੇ ਦੋ ਕਾਲੇ ਮੂਲ ਦੇ ਜਿਹੜੇ ਨੌਜਵਾਨ ਸੀਗੇ, ਜਦੋਂ ਉਹ ਸਟਾਰਬਕ ਦੇ ਵਿੱਚ ਗਏ ਤੇ ਉਹਨਾਂ ਨੇ ਜਿਹੜਾ ਕੁਝ ਖਰੀਦਿਆ ਨਹੀਂ, ਉਹ ਤੋਂ ਬਾਅਦ ਜਿਹੜਾ ਬਾਥਰੂਮ ਯੂਜ਼ ਕਰਨ ਦੀ ਟਰਾਈ ਕੀਤੀ ਤੇ ਉਹ ਕਹਿੰਦੇ ਵੀ ਨਹੀਂ ਇਹ ਜਿਹੜੇ ਪੇਡ ਕਸਟਮਰ ਆ ਉਹਨਾਂ ਨੂੰ ਹੀ ਜਿਹੜਾ ਬਾਥਰੂਮ ਯੂਜ਼ ਕੀਤਾ ਜਾ ਸਕਦਾ ਹੈਗਾ। ਉਸ ਤੋਂ ਬਾਅਦ ਜਿਹੜੀ ਪੁਲਿਸ ਵਾਲੇ ਆ ਗਏ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਟ੍ਰੈਸਪਾਸਿੰਗ ਕਰ ਰਹੇ ਹੈਗੇ ਆ ਤੇ ਕੁਝ ਖਰੀਦ ਨਹੀਂ ਰਹੇ ਹੈਗੇ ਤੇ ਉਹਨਾਂ ਨੂੰ ਅਰੈਸਟ ਕਰਨ ਦੀ ਟਰਾਈ ਕੀਤੀ ਤੇ ਅਰੈਸਟ ਕਰ ਵੀ ਲਿਆ। ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਇੱਕ ਬਿਜ਼ਨਸ ਮੀਟਿੰਗ ਲੈ ਆਏ ਸੀ ਤੇ ਅਸੀਂ ਤੀਜੇ ਪਾਰਟਨਰ ਦੀ ਅਸੀਂ ਟਰਾਈ ਕਰ ਰਹੇ ਹਾਂ ਕਿਉਂਕਿ ਕੋਈ ਰੀਅਲ ਸਟੇਟ ਜਿਹੜਾ ਟ੍ਰਾਂਜੈਕਸ਼ਨ ਆ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਹੈਗੇ। ਬਾਅਦ ਦੇ ਵਿੱਚ ਉਹ ਪਹੁੰਚ ਵੀ ਗਿਆ ਸੀ, ਬਾਅਦ ਚ ਉਹ ਪਹੁੰਚ ਵੀ ਗਿਆ ਹੈਗਾ। ਸੋ ਇਹਦਾ ਜਿਹੜਾ ਉਹਦੇ ਪੂਰੀ ਵੀਡੀਓ ਰਿਕਾਰਡਡ ਹੋਇਆ ਹੈਗਾ। ਸੋ ਇੱਕ ਤਰ੍ਹਾਂ ਸ਼ਰੇਆਮ ਧੱਕਾ ਹੋਇਆ। ਪਹਿਲਾਂ ਤਾਂ ਸਟਾਰਬਕ ਸਟੋਰ ਵਾਲਿਆਂ ਨੇ ਕੀਤਾ, ਉਹ ਤੋਂ ਬਾਅਦ ਪੁਲਿਸ ਵਾਲਿਆਂ ਨੇ ਵੀ ਕੀਤਾ। ਸੋ ਪੁਲਿਸ ਦਾ ਵੀ ਇਹ ਨਹੀਂ ਬਣਦਾ ਸੀ ਵੀ ਉਹਨਾਂ ਨੂੰ ਅਰੈਸਟ ਕਰਕੇ ਲੈ ਜਾਣ ਉਹ, ਹਨਾ, ਵੀ ਜੇ ਉਹ ਬੰਦਾ ਉਹਨਾਂ ਦਾ ਤੀਜਾ ਪਾਰਟਨਰ ਪਹੁੰਚ
ਗਿਆ ਸੀ। ਪਰ ਜਿੱਦਾਂ ਦੱਸਿਆ ਵੀ ਜਿਹੜੇ ਉੱਥੋਂ ਦਾ ਫਿਲਾਡੈਲਫੀਆ ਦਾ ਜਿਹੜਾ ਪੁਲਿਸ ਚੀਫ ਦਾ ਸੀਗਾ, ਉਹਨੇ ਆਪਣੇ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਦੀ ਉਹਨੇ ਪੁਸ਼ਟੀ ਕੀਤੀ ਸੀਗੀ। ਉਹ ਕਹਿੰਦਾ ਸੀ ਵੀ ਜਦੋਂ ਸਾਨੂੰ ਕੋਈ ਬਿਜ਼ਨਸ ਕਾਲ ਕਰਦਾ ਹੈ ਤੇ ਕਹਿੰਦੇ ਆ ਵੀ ਕੋਈ ਲੋਕ ਟ੍ਰੈਸਪਾਸਿੰਗ ਕਰ ਰਹੇ ਆ ਤੇ ਸਾਨੂੰ ਬਣਦੀ ਹੋਈ ਕਾਰਵਾਈ ਜਿਹੜੀ ਆ ਉਹ ਕਰਨੀ ਪੈਂਦੀ ਆ। ਬਾਕੀ ਦੇਖੋ ਜਿਹੜੇ ਪੁਲਿਸ ਅਫਸਰ ਉੱਥੇ ਪਹੁੰਚੇ ਆ ਉਹਨਾਂ ਨੂੰ ਆਪਣੀ ਸਮਝ ਤੋਂ ਵੀ ਜਿਹੜਾ ਕੰਮ ਲੈਣਾ ਚਾਹੀਦਾ ਆ ਵੀ ਕੀ ਜਿਹੜਾ ਉੱਥੇ ਹੋ ਰਿਹਾ ਆ। ਵੀ ਜਦੋਂ ਤੀਜਾ ਪਾਰਟਨਰ ਪਹੁੰਚ ਗਿਆ ਵੀ ਪਤਾ ਵੀ ਮੀਟਿੰਗ ਕਰਨਗੇ, ਕੁਛ ਨਾ ਕੁਛ ਖਰੀਦ ਵੀ ਲੈਣਗੇ। ਨਾਲੇ ਐਸੀ ਕੋਈ ਗੱਲ ਨਹੀਂ ਜੇ 4 ਮਿੰਟ 1 ਘੰਟਾ ਜੇ ਕੋਈ ਬੈਠਾ ਰਵੇ ਤਾਂ ਕੋਈ ਗੱਲ ਨਹੀਂ। ਤੁਸੀਂ ਆਮ ਜਿਹੜੇ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਉਹ ਸਟਾਰਬਕਸ ਦੇ ਵਿੱਚ ਜਾਂਦੇ ਹੋਣਗੇ, ਉਹ ਦੇਖਦੇ ਹੋਣਗੇ ਕਈ ਲੋਕ ਤਾਂ ਪੂਰਾ ਦਿਨ ਹੀ ਉੱਥੇ ਬੈਠੇ ਰਹਿੰਦੇ ਵੀ ਉੱਥੇ ਆਪਣੇ, ਕਿਉਂਕਿ ਵਾਈਫਾਈ ਵੀ ਫ੍ਰੀ ਆ, ਉੱਥੇ ਚਾਰਜਿੰਗ ਵੀ ਲੈਂਦੇ ਆ ਹਨਾ, ਸਾਰਾ ਕੁਝ ਉਹ ਕਰਦੇ ਆ। ਬਸ ਇਹੀ ਗੱਲ ਹੋ ਜਾਂਦੀ ਆ ਵੀ ਜਿਹੜੀ ਨਸਲਵਾਦ ਆ ਵੀ ਕਿਹੜੇ ਬੰਦੇ ਨੇ ਜਿਹੜੀ ਉਹ ਕੰਪਲੇਨ ਜਿਹੜੀ ਉਹ ਕਰ ਦੇਣੀ ਆ। ਸੋ ਇਹ 2018 ਦੇ ਵਿੱਚ ਵੀ ਅਮਰੀਕਾ ਦੇ ਵਿੱਚ ਨਸਲਵਾਦ ਦੀ ਸਮੱਸਿਆ ਕਿਤੇ ਨਾ ਕਿਤੇ ਆਪਾਂ ਨੂੰ ਨਜ਼ਰ ਆਉਂਦੀ ਆ। ਜਦੋਂ ਇਹ ਸਭ ਕੁਝ ਵਾਪਰਿਆ ਸੀ ਉਸ ਟਾਈਮ ਦੇ ਉੱਤੇ ਇੱਕ ਔਨ ਲੁਕਰ ਕਹਿੰਦੇ ਮਲੀਸਾ ਡੀ ਪੀਨੋ, ਜਿਸ ਨੇ ਇਹ ਸਾਰੀ ਇਨਸੀਡੈਂਟ ਜਿਹੜੀ ਆ ਵੀਡੀਓ ਰਿਕਾਰਡ ਕੀਤੀ ਤੇ ਉਹ ਵੀਡੀਓ ਰਿਕਾਰਡ ਜਿਹੜੀ ਆ ਉਹ ਜਦੋਂ YouTube ਤੇ ਪਾਈ 10 ਮਿਲੀਅਨ ਟਾਈਮ ਉਹਦਾ ਜਿਹੜਾ ਹਿੱਟ ਹੋਇਆ ਆਲ ਓਵਰ ਦੀ ਵਰਲਡ ਹਨਾ। ਤੇ ਉਹਦੇ ਕਰਕੇ ਫਿਰ ਜਿਹੜੀ ਇਹ ਕਾਫੀ ਜਾਇੰਟ ਹੈਗਾ ਸਟਾਰਬਕਸ, ਉਹਦੀਆਂ ਲੋਕੇਸ਼ਨਾਂ ਦੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਪ੍ਰੋਟੈਸਟ ਕਰਨੇ ਸ਼ੁਰੂ ਕੀਤੇ ਵੀ ਜੇ ਇਹ ਤਾਂ ਸ਼ਰੇਆਮ ਧੱਕਾ ਹੀ ਹੋਇਆ ਹੈਗਾ। ਸੋ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਇਕੱਲੇ USA ਦੇ ਵਿੱਚ ਨਹੀਂ, ਇੰਗਲੈਂਡ ਦੇ ਵਿੱਚ ਵੀ, ਹੋਰ ਕਈ ਮੁਲਕਾਂ ਦੇ ਵਿੱਚ ਵੀ ਜਿਹੜੇ ਆ ਸਟਾਰਬਕ ਦੇ ਅਗੇਂਸਟ ਜਿਹੜੇ ਪ੍ਰੋਟੈਸਟ ਹੋਏ। ਤੇ ਕੱਲ ਵੀ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਹੁਣ ਜਿਹੜਾ ਸਟਾਰਬਕ ਆ ਮਈ ਮਹੀਨੇ ਦੇ ਵਿੱਚ ਇੱਕ ਦਿਨ ਦੇ ਲਈ ਆਪਣੇ ਸਾਰੇ ਲਗਭਗ 8,000 ਸਟੋਰ ਬੰਦ ਕਰਕੇ ਤੇ ਜਿੰਨੇ ਵੀ ਉਹਨਾਂ ਦੇ EMPLOYEE ਹੈਗੇ ਉਹਨਾਂ ਨੂੰ ਰੇਸ਼ੀਅਲ ਬਾਇਸ ਇਹਦੇ ਬਾਬਤ ਜਿਹੜੀ ਆ ਟ੍ਰੇਨਿੰਗ ਦੇਗਾ। ਬਿਲਕੁਲ, ਇਹ 50 ਸਾਲਾਂ ਦੀ ਬੀਬੀ ਆ ਮਲੀਸਾ ਡੀ ਪੀਨੋ, ਜਿਹਨੇ ਵੀਡੀਓ ਬਣਾਈ ਸੀ ਤੇ ਉਹਨੇ ਜਿਹੜੇ ਆ ABC ਨਿਊਜ਼ ਵਾਲਿਆਂ ਨੂੰ ਦੱਸਿਆ ਵੀ ਉੱਥੇ ਜਿਹੜੀ ਸਟਾਰਬਕਸ ਦੀ ਜਿਹੜੀ ਬਰਿਸਤਾ ਸੀ ਉਹਨੇ ਕਾਊਂਟਰ ਦੇ ਪਿੱਛੋਂ ਰੌਲਾ ਪਾ ਰਹੀ ਸੀ ਵੀ ਜਾਂ ਤਾਂ ਕੁਝ ਖਰੀਦੋ ਨਹੀਂ ਤਾਂ ਇੱਥੋਂ ਨਿਕਲ ਜਾਓ। ਤੇ ਨਾਲ ਹੀ ਇੱਕ ਉੱਥੇ ਦਾ ਹੋਰ ਜਿਹੜਾ ਗਵਾਹ ਸੀਗਾ, ਚਸ਼ਮਦੀਦ ਗਵਾਹ ਰੋਬਿਨਸਨ, ਉਹਨੇ ਕਿਹਾ ਵੀ ਜਦੋਂ ਪੁਲਿਸ ਨੇ ਉਹਨਾਂ ਦੋਵਾਂ ਮੁੰਡਿਆਂ ਨੂੰ ਗ੍ਰਿਫਤਾਰ ਜਿਹੜਾ ਕੀਤਾ, ਉਹਨਾਂ ਨੇ ਉਹਦੇ ਲਈ ਜਿਹੜੇ ਮਿਰਾਂਡਾ ਰਾਈਟਸ ਹੁੰਦੇ ਆ ਉਹ ਵੀ ਜਿਹੜੇ ਉਹ ਨਹੀਂ ਸੀ ਪੜ੍ਹੇ। ਸੋ ਇਹ ਵੀ ਇੱਕ ਨਵੀਂ ਚੀਜ਼ ਜਿਹੜੀ ਇਸ ਪੂਰੀ ਘਟਨਾਕ੍ਰਮ ਦੇ ਵਿੱਚੋਂ ਨਿਕਲ ਕੇ ਜਿਹੜੀ ਆ ਉਹ ਸਾਹਮਣੇ ਜਿਹੜੀ ਉਹ ਆਈ ਆ। ਸੋ ਕਹਿੰਦੇ ਵੀ ਚਾਹੇ ਕੁਝ ਵੀ ਹੋ ਰਿਹਾ ਹੋਵੇ, ਮਿਰਾਂਡਾ ਰਾਈਟਸ ਹਰ ਇੱਕ ਨੂੰ ਜਿਹੜੇ ਉਹ ਪੜ੍ਹੇ ਜਾਂਦੇ ਨੇ, ਜਿਹਦੇ ਵਿੱਚ ਆਪਾਂ ਅਕਸਰ ਮੂਵੀਆਂ ਵਿੱਚ ਵੀ ਦੇਖਿਆ ਆ ਵੀ ਜਦੋਂ ਉਹ ਕਹਿੰਦੇ ਨੇ ਵੀ ਜੋ ਵੀ ਕੁਝ ਤੁਸੀਂ ਕੁਝ ਬੋਲੂਗੇ ਜਾਂ ਨਹੀਂ ਬੋਲੂਗੇ ਉਹ ਤੁਹਾਡੇ ਖਿਲਾਫ ਜਿਹੜਾ ਆ ਉਹ ਕੋਰਟ ਦੇ ਵਿੱਚ ਜਿਹੜਾ ਵਰਤਿਆ ਜਾ ਸਕਦਾ। ਐਨੀਥਿੰਗ ਜਿਹੜੇ ਵੀ ਉਹ ਰਾਈਟਸ ਜਿਹੜੇ ਪੜ੍ਹਨੇ ਹੁੰਦੇ ਆ ਉਹ ਉਹਨਾਂ ਨੇ ਨਹੀਂ ਸੀ ਪੜ੍ਹੇ। ਤੇ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਅਗਲੇ ਦਿਨ ਹੀ ਜਿਹੜੇ ਸਟਾਰਬਕਸ ਉਸੇ ਹੀ ਪਲੇਸ ਦੇ ਉੱਤੇ ਲੋਕਾਂ ਨੇ ਕਾਫੀ ਜ਼ਿਆਦਾ ਪ੍ਰੋਟੈਸਟ ਜਿਹੜੇ ਕੀਤੇ। ਅੰਦਰ ਜਾ ਕੇ ਜਿਹੜੇ ਲੋਕ ਆ ਉਹ ਤਖਤੇ ਫੜ ਕੇ ਜਿਹੜੇ ਉਹ ਬਹਿ ਗਏ ਸੀਗੇ ਵੀ ਇਦਾਂ ਦੇ ਜਿਹੜੇ ਕੰਮ ਕਰਨੇ ਆ ਉਹ ਬਹੁਤ ਹੀ ਮਾੜੇ ਆ ਤੇ ਇਨਸਾਨੀਅਤ ਦੇ ਖਿਲਾਫ ਨੇ ਜੀ। ਉਹ ਤੋਂ ਬਾਅਦ ਹੁਣ ਸਟਾਰਬਕ ਦੇ CEO ਦੇ ਨਾਲ ਇਹਨਾਂ ਦੋਨਾਂ ਜਣਿਆਂ ਦੀ ਮੀਟਿੰਗ ਵੀ ਹੋਈ ਆ, ਉਹ 'ਚ ਡਿਸਕਸ਼ਨ ਵੀ ਹੋਇਆ ਵੀ ਕੀ ਕੀਤਾ ਜਾ ਸਕਦਾ ਤਾਂ ਕਿ ਫਿਊਚਰ ਦੇ ਵਿੱਚ ਸਟਾਰਬਕ ਸਟੋਰ ਤੇ ਇਦਾਂ ਦੀ ਗੱਲਬਾਤ ਘਟਨਾ ਨਾ ਵਾਪਰੇ। ਤੇ ਸਟਾਰਬਕ ਦੇ ਜਿਹੜੇ ਮੈਨੇਜਰ ਸੀ ਉਸ ਟਾਈਮ ਤੇ, ਜਿਸ ਨੇ 911 ਨੂੰ ਕਾਲ ਕੀਤੀ ਸੀ ਵੀ 2 ਕਾਲੇ ਮੂਲ ਦੇ ਬੰਦੇ ਜਿਹੜੇ ਆ ਨਾ ਤਾਂ ਇਹ ਚੀਜ਼ ਕੋਈ ਖਰੀਦ ਰਹੇ ਆ ਤੇ ਨਾ ਹੀ ਇੱਥੋਂ ਜਾ ਰਹੇ ਹੈਗੇ ਆ। ਉਹ ਕਹਿੰਦੇ ਵੀ ਹੁਣ ਉਹ ਕੰਪਨੀ ਲਈ ਕੰਮ ਨਹੀਂ ਕਰਦਾ। ਮੇਬੀ ਉਹਨੂੰ ਇਹ ਨਹੀਂ ਪਤਾ ਵੀ ਉਹਨੂੰ ਫਾਇਰ ਕਰ ਦਿੱਤਾ ਜਾਂ ਉਹਨੂੰ ਚੇਂਜ ਕਰਕੇ ਹੋਰ ਕਿਸੇ ਲੋਕੇਸ਼ਨ ਤੇ ਲਾ ਦਿੱਤਾ ਗਿਆ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਕੈਲੀਫੋਰਨੀਆ ਦੇ ਵਿੱਚ ਕੀ ਕੁਛ ਜਿਹੜਾ ਆ ਉਹ ਚੱਲ ਰਿਹਾ ਆ, ਆਈਸ ਵਾਲੇ ਕੀ ਕਰੀ ਜਾ ਰਹੇ ਨੇ, ਇਸ ਦੇ ਬਾਰੇ ਜਿਹੜੀ ਆ ਤੁਹਾਨੂੰ ਆਪਾਂ ਜਾਣਕਾਰੀਆਂ ਦੇਵਾਂਗੇ। ਮਾਈਕਲ ਕੋਹਨ ਜੋ ਕਿ ਰਾਸ਼ਟਰਪਤੀ ਟਰੰਪ ਦਾ ਜਿਹੜਾ ਵਕੀਲ ਰਿਹਾ ਆ, ਉਸਨੇ ਹੁਣ ਕੱਲ ਇੱਕ ਹੋਰ ਨਵੀਂ ਜਿਹੜੀ ਇਹ ਚੀਜ਼ ਕੀਤੀ ਆ, ਕਿੱਥੋਂ ਉਸਨੇ ਆਪਣੇ ਪੈਰ ਪਿੱਛੇ ਖਿੱਚੇ ਆ, ਉਸ ਦੇ ਬਾਰੇ ਜਿਹੜੀਆਂ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਮਿਲਾਂਗੇ ਤੁਹਾਨੂੰ ਇੱਕ ਬ੍ਰੇਕ ਤੋਂ ਬਾਅਦ। ਸੁਣਦੇ ਰਹੋ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ।
ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916-912-8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916-912-8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਜੱਟ ਨੇ ਸਤਿ ਸ਼੍ਰੀ ਅਕਾਲ ਜੀ, ਬਿੱਲੋ ਜੱਟ ਨੇ ਟਰਾਲ ਮੈਂ ਬੱਬੂ ਮਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ US। ਕਾਲੇ ਦੇ ਗੋਤ ਲਖਾਉਣਾ ਏ।
ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਅਤੇ ਹਰਜੋਤ ਸਿੰਘ ਜੀ, ਆਪਣੀਆਂ ਅਗਲੀਆਂ ਖਬਰਾਂ ਉਸ ਦੇ ਵੱਲ ਜਿਹੜੇ ਵਧਦੇ ਆ, ਜਿਹੜੇ ਰਾਸ਼ਟਰਪਤੀ ਟਰੰਪ ਦੇ ਲੌਂਗ ਟਾਈਮ ਅਟਰਨੀ ਰਹੇ ਮਾਈਕਲ ਕੋਹਨ, ਉਹਨਾਂ ਨੇ ਜਿਹੜਾ ਮਾਣਹਾਨੀ ਦਾ ਡੈਫੇਮੇਸ਼ਨ ਦਾ ਜਿਹੜਾ ਲਾਅਸੂਟ ਕੀਤਾ ਸੀ ਬਜ਼ਫੀਡ, ਜਿਨ੍ਹਾਂ ਨੇ ਸਭ ਨੂੰ ਯਾਦ ਹੋਵੇਗਾ ਵੀ ਕੁਝ ਸਮਾਂ ਪਹਿਲਾਂ ਇੱਕ ਰਸ਼ੀਅਨ ਡੋਸੀਅਰ ਜਿਹੜਾ ਆ ਉਹ ਪ੍ਰਕਾਸ਼ਿਤ ਕਰ ਦਿੱਤਾ ਸੀਗਾ। ਫਿਊਜ਼ਨ GPS ਨਾਂ ਦੀ ਜਿਹੜੀ ਕੰਪਨੀ ਜਿਨ੍ਹਾਂ ਨੇ ਇਹ ਰਿਸਰਚ ਕੀਤੀ ਸੀ, ਇੱਕ ਬ੍ਰਿਟਿਸ਼ ਦੇ ਜਿਹੜੇ ਜਸੂਸ ਕ੍ਰਿਸਟੋਫਰ ਸਟੀਲ ਨੇ ਜਦੋਂ ਕੰਮ ਕਰਦੇ ਹੋਏ ਉਹ ਰਸ਼ੀਅਨ ਡੋਸੀਅਰ ਬਣਾਇਆ ਸੀਗਾ। ਤੇ ਉਹਨਾਂ ਨੇ ਉਹ ਜਿਹੜੇ ਮਾਣਹਾਨੀ ਦੇ ਕੇਸ ਆ ਉਹਨਾਂ ਨੇ ਵੀ ਵਾਪਸ ਜਿਹੜੇ ਲੈ ਲਏ ਆ। ਅਤੇ ਉਹਨਾਂ ਦੇ ਵਿੱਚ ਜਿਹੜੇ ਮਾਹਰ ਆ ਉਹ ਕਹਿੰਦੇ ਇਸ ਕਰਕੇ ਉਹਨਾਂ ਨੇ ਕਿਤੇ ਨਾ ਕਿਤੇ ਵਾਪਸ ਲਏ ਆ। ਕਹਿੰਦੇ ਵੀ ਜੇ ਮਾਈਕਲ ਕੋਹਨ ਨੇ ਡੈਫੇਮੇਸ਼ਨ ਕੇਸ ਬਣਾਈ ਰੱਖਦੇ ਤਾਂ ਉਹਨਾਂ ਨੂੰ ਕਈ ਜਿਹੜੇ ਐਵੀਡੈਂਸ ਡਿਸਕਵਰੀ ਪ੍ਰੋਸੈਸ ਦੇ ਥਰੂ ਜਾਣਾ ਪੈਣਾ ਸੀ, ਜਿਸ ਦੇ ਵਿੱਚ ਉਹਨਾਂ ਨੂੰ ਖੁਦ ਕਈ ਤਰੀਕੇ ਦੀ ਜਿਹੜੀ ਡਾਕੂਮੈਂਟੇਸ਼ਨ ਤੇ ਜਿਹੜੀ ਸਵੌਰਨ ਟੈਸਟੀਮੋਨੀ ਆ ਉਹ ਸਾਰੀਆਂ ਚੀਜ਼ਾਂ ਆ ਉਹ ਜਾਂਚ ਜਿਹੜਾ ਅਦਾਲਤ ਦੇ ਸਾਹਮਣੇ ਪੇਸ਼ ਕਰਨੀਆਂ ਪੈਣੀਆਂ ਸੀ। ਤੇ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਆ ਵੀ ਉਹਦੇ ਵਿੱਚ ਕਈ ਕੁਝ ਅਜਿਹੀਆਂ ਗੱਲਾਂ ਸੀਗੀਆਂ ਜਿਹੜੀਆਂ ਉਹ ਸਾਰਿਆਂ ਦੇ ਸਾਹਮਣੇ ਜਗ ਜ਼ਾਹਰ ਨਹੀਂ ਸੀ ਕਰਨਾ ਚਾਹੁੰਦੇ। ਤੇ ਇਹ ਜਿਹੜਾ ਡੈਫੇਮੇਸ਼ਨ ਦਾ ਕੇਸ ਇਸੇ ਦੇ ਚੱਲਦੇ ਉਹਨਾਂ ਨੇ ਵਾਪਸ ਲੈ ਲਿਆ ਆ। ਪਰ ਇਸ ਦੇ ਨਾਲ ਨਾਲ ਜਿਹੜੇ ਫਿਊਜ਼ਨ GPS ਤੇ ਬਜ਼ਫੀਡ ਜਿਹੜੇ ਆ ਉਹਨਾਂ ਨੂੰ ਇਹ ਹੁਣ ਇੱਕ ਜ਼ਰੂਰ ਮੌਕਾ ਮਿਲਿਆ ਆ ਇਹ ਗੱਲ ਕਹਿਣ ਦਾ ਵੀ ਜੇ ਉਹਨੇ ਵਾਪਸ ਕੁਛ ਨਾ ਇਹ ਡੈਫੇਮੇਸ਼ਨ ਦਾ ਕੇਸ ਲਿਆ ਆ ਤੇ ਸ਼ਾਇਦ ਉਹਨਾਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸੱਚਾਈ ਸੀਗੀ ਰਸ਼ੀਅਨ ਡੋਸੀਅਰ ਦੇ ਵਿੱਚ ਜਿਹੜੀਆਂ ਗੱਲਾਂ ਉਹ ਸਾਹਮਣੇ ਆਈਆਂ ਸੀ ਰਾਸ਼ਟਰਪਤੀ ਟਰੰਪ ਨੂੰ ਲੈ ਕੇ, ਕਈ ਤਰੀਕੇ ਦੀਆਂ ਵਿਵਾਦਗ੍ਰਸਤ ਗੱਲਾਂ ਉਸ ਦੇ ਵਿੱਚ ਮੌਜੂਦ ਸੀਗੀਆਂ ਤੇ ਉਹਨਾਂ ਵਿੱਚ ਸ਼ਾਇਦ ਕਹਿੰਦੇ ਵੀ ਕਈ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਸੱਚ ਹੋ ਸਕਦੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਜਿਹੜੇ ਟਰਕੀ ਦੇ ਵਿੱਚ ਜਿਹੜੇ ਟਰਕੀ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਜਿਹੜਾ ਇਲੈਕਸ਼ਨ ਜਿਹੜੀ ਆ ਅਰਲੀ ਡਿਕਲੇਅਰ ਕਰ ਦਿੱਤੀ ਹੈਗੀ ਆ, ਕਿਉਂਕਿ ਕਹਿੰਦੇ ਵੀ ਉਹ ਆਪਣੀ ਪੋਜੀਸ਼ਨ ਬੜੀ ਸਟਰੋਂਗ ਲੱਗ ਰਹੀ ਹੈਗੀ ਉਹਨਾਂ ਨੂੰ, ਕਿਉਂਕਿ ਜਿਹੜੀ ਉਹਨਾਂ ਦੀ ਓਪੋਜੀਸ਼ਨ ਆ ਕਹਿੰਦੇ ਇੱਕ ਪਾਰਟੀ ਦਾ ਲੀਡਰ ਜੇਲ੍ਹ ਦੇ ਵਿੱਚ ਆ ਤੇ ਇੱਕ ਪਾਰਟੀ ਕੋਲ ਕਹਿੰਦੇ ਲੀਡਰ ਹੀ ਹੈ ਨਹੀਂ, ਤੇ ਜਿਹੜੀ ਤੀਜੀ ਪਾਰਟੀ ਆ ਜਿਹੜਾ ਉਹਨਾਂ ਦਾ ਐਲੀਜੀਬਿਲਟੀ ਉਹ ਕਹਿੰਦੇ ਕੁਆਲੀਫਾਈ ਨਹੀਂ ਕਰਦੀ ਹੈਗੀ। ਸੋ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਰੈਸੈਪ ਟਾਈਪ ਹੈਗੇ ਆ ਆਰਡੋਗਨ, ਉਹ ਕਹਿੰਦੇ ਵੀ ਉਹਨਾਂ ਦੇ ਜਿੱਤਣ ਦੇ ਜਿਹੜੇ ਚਾਂਸ ਆ ਉਹ ਬਿਲਕੁਲ ਪੂਰੀ ਤਰ੍ਹਾਂ ਹੈਗੇ ਆ। ਜੂਨ 24 ਨੂੰ ਉੱਥੇ ਜਿਹੜੀ ਇਲੈਕਸ਼ਨ ਹੋ ਰਹੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ 2016 ਦੇ ਵਿੱਚ ਇੱਕ ਕੂਪ ਹੋਇਆ ਸੀ, ਉੱਥੇ ਟਰਾਈ ਕੀਤੀ ਗਈ ਸੀ ਉਹਨਾਂ ਦੀ ਸਰਕਾਰ ਸਿੱਟਣ ਦੀ, ਪਰ ਉਹ ਕੂਪ ਇੱਕ ਤਰ੍ਹਾਂ ਨਾਲ ਫੇਲ ਹੋ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਕੈਦ ਉੱਥੇ ਹੋਈ ਸੀ। ਜੀ, ਅਗਲੀ ਖਬਰ ਹਿਊਸਟਨ ਟੈਕਸਸ ਤੋਂ ਆ ਰਹੀ ਹੈ, ਜਿੱਥੇ ਕਿ ਇੱਕ 911 ਦੀ ਸਾਬਕਾ ਆਪਰੇਟਰ ਉਸ ਨੂੰ ਜਿਹੜਾ ਆ ਦੋਸ਼ੀ ਪਾਇਆ ਗਿਆ ਹੈ ਇਸ ਗੱਲ ਦਾ ਵੀ ਉਸਨੇ ਹਜ਼ਾਰਾਂ ਹੀ ਲੋਕਾਂ ਦੀਆਂ ਜਿਹੜੀਆਂ 911 ਕਾਲਸ ਆ ਉਹ ਗੱਲ ਖਤਮ ਹੋਣ ਤੋਂ ਪਹਿਲਾਂ ਜਿਹੜੀਆਂ ਆ ਉਹ ਹੈਂਗ ਅਪ ਕਰਤੀਆਂ। ਇਸ ਦੇ ਚੱਲਦੇ ਹੋਏ ਜਿਹੜੇ ਜਿਊਲਰਸ ਆ ਉਹਨਾਂ ਨੇ ਜਿਹੜੀ ਵਿਲੀਅਮਜ਼ ਕ੍ਰਿਸ਼ੈਂਡਾ ਵਿਲੀਅਮਜ਼ ਆ ਉਸ ਨੂੰ ਜਿਹੜਾ ਦੋਸ਼ੀ ਪਾਇਆ ਆ ਤੇ ਹੁਣ ਅਦਾਲਤ ਵੱਲੋਂ 10 ਦਿਨਾਂ ਦੀ ਵੈਸੇ ਉਸ ਨੂੰ ਜੇਲ੍ਹ ਸੁਣਾਈ ਗਈ ਹੈ, ਕੋਈ ਜ਼ਿਆਦਾ ਨਹੀਂ, ਤੇ 18 ਮਹੀਨੇ ਦੀ ਜਿਹੜੀ ਪ੍ਰੋਬੇਸ਼ਨ ਦੇ ਉੱਤੇ ਜਿਹੜਾ ਰੱਖਿਆ ਗਿਆ ਆ। ਜਦੋਂ ਇਹ ਖਬਰ ਆਈ ਸੀ ਤੇ ਨਾਲ ਦੇ ਨਾਲ ਹੀ ਇਸ ਨੂੰ ਐਜ਼ ਏ 911 ਆਪਰੇਟਰ ਦੇ ਜਿਹੜਾ ਕਹਿ ਲਓ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀਗਾ। ਤੇ ਕਹਿੰਦੇ ਕਾਲਸ ਦੇ ਵਿੱਚ ਕੋਈ ਰੋਬਰੀ ਦੀਆਂ ਸੀਗੀਆਂ, ਹੋਮੋਸਾਈਡ ਦੀਆਂ ਸੀਗੀਆਂ ਤੇ ਸਪੀਡਿੰਗ ਵਹੀਕਲਸ, ਇਦਾਂ ਦੀਆਂ ਜਿਹੜੀਆਂ ਕਾਲ ਸੀਗੀਆਂ ਜਿਹੜੇ ਲੋਕ ਕਰ ਰਹੇ ਸੀਗੇ ਇਸ ਨੂੰ, ਤੇ ਇਹਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਜਿਹੜੀਆਂ ਉਹ ਹੈਂਗ ਅਪ ਕਰ ਦਿੰਦੀ ਸੀਗੀ। ਜੀ ਬਿਲਕੁਲ। ਸੋ ਬੜੀ ਮਾੜੀ ਗੱਲ ਆ। ਦੇਖੋ ਜਿਹੜੀ ਜਿੱਥੇ ਲਾਈਫ ਤੇ ਡੈਥ ਦੀ ਜਿਹੜੀ ਸਿਚੁਏਸ਼ਨ ਹੁੰਦੀ ਹੈਗੀ ਆ ਉਸ ਸਿਚੁਏਸ਼ਨ ਦੇ ਵਿੱਚ ਜੇ ਉਹ ਕਾਲਾਂ ਪਹਿਲਾਂ ਹੀ ਡ੍ਰੌਪ ਕਰਦੀ ਸੀ ਤੇ ਪਤਾ ਨਹੀਂ ਕਿੰਨੇ ਕੁ ਬੰਦਿਆਂ ਦਾ ਵਿਚਾਰਿਆਂ ਦਾ ਨੁਕਸਾਨ ਵੀ ਹੋਇਆ ਹੋਊਗਾ, ਕਿੱਦਾਂ ਦੀ ਸਿਚੁਏਸ਼ਨ ਸੀ। ਬਿਲਕੁਲ। ਇਹ ਦੇਖੋ ਵੀ 911 ਦੇਖੋ ਅਮਰੀਕਾ ਦੇ ਵਿੱਚ ਹੋਰ ਕਿਸੇ ਨੂੰ ਕੁਝ ਪਤਾ ਹੋਵੇ ਨਾ ਪਤਾ ਹੋਵੇ, ਜਦੋਂ ਵੀ ਮੁਸ਼ਕਿਲ ਕਿਸੇ ਚੀਜ਼ ਦੇ ਵਿੱਚ ਫਸ ਜਾਂਦਾ ਆ ਤਾਂ ਉਹ ਕਹਿੰਦਾ ਵੀ ਮੈਂ ਸਭ ਤੋਂ ਪਹਿਲਾਂ 911 ਕਾਲ ਕਰਦੇ ਆ। ਤੇ ਜਿੱਦਾਂ ਤੁਸੀਂ ਕਿਹਾ ਵੀ ਜ਼ਿੰਦਗੀ ਤੇ ਮੌਤ ਦਾ ਕਈ ਵਾਰੀ ਜਿਹੜਾ ਸਵਾਲ ਹੁੰਦਾ ਆ, ਤੇ ਜੇ ਅੱਗੋਂ ਆਪਰੇਟਰ ਇਦਾਂ ਦੇ ਹੋਣ ਤਾਂ ਵੈਸੇ ਮੈਨੂੰ ਲੱਗਦਾ 10 ਦਿਨਾਂ ਦੀ ਜਿਹੜੀ ਸਜ਼ਾ ਕੋਈ ਬਹੁਤੀ ਸਜ਼ਾ ਨਹੀਂ ਹੈਗੀ। ਤੇ ਜੇ ਮੈਨੂੰ ਲੱਗਦਾ ਹੋਰ ਜਾਂਚ ਹੋਵੇ ਤਾਂ ਇਹ ਵੀ ਪਤਾ ਲੱਗ ਸਕਦਾ ਵੀ ਕਈਆਂ ਦਾ ਹੋਰ ਕਿੰਨਾ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਆ। ਜੀ ਆਪਾਂ ਜਿਹੜੀਆਂ ਆਈਸ ਨਾਲ ਰਿਲੇਟਡ ਵੀ ਖਬਰਾਂ ਸਾਂਝੀਆਂ ਕਰਨੀਆਂ ਤੇ ਇੱਕ ਜਿਹੜਾ NBA ਦਾ ਸਟਾਰ ਸਕੌਟੀ ਪਿਪਨ ਕਹਿੰਦੇ 6 ਵਾਰੀ ਉਹ NBA ਦਾ ਸਟਾਰ ਰਿਹਾ ਤੇ ਉਹਦੇ ਜਿਹੜੇ ਘਰ ਆ ਜਿੱਥੇ ਇਹਦਾ ਉਹ ਰਹਿਣ ਵਾਲਾ ਸੀ ਹੈਮਬਰਗ ਅਰਕਨਸਾ, ਤੇ $50,000
ਅੰਦਰ ਤਾਂ ਕਹਿੰਦੇ ਉਹਦੇ ਟਰੈਕਟਰ ਉਹਦੇ ਖੇਤਾਂ 'ਚ ਚੋਰੀ ਹੋ ਗਏ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ। ਤੇ ਅੱਜ ਕੱਲ੍ਹ ਜਿਹੜੇ ਪਿਪਨ ਆ ਉਹ ਫਲੋਰੀਡਾ ਦੇ ਵਿੱਚ ਰਹਿ ਰਹੇ ਹੈਗੇ ਆ। 6 ਵਾਰੀ NBA ਟਾਈਟਲ ਉਹਨਾਂ ਨੂੰ ਮਿਲਿਆ ਤੇ ਸ਼ਿਕਾਗੋ ਬੁਲਸ ਦੇ ਨਾਲ ਉਹ ਖੇਲਦੇ ਰਹੇ ਆ ਅਲੋਂਗ ਸਾਈਡ ਮਾਈਕਲ ਜਾਰਡਨ। ਜੀ ਜੀ ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਣੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਜਿਹੜੀ ਆਈਸ ਦੇ ਨਾਲ ਜੁੜੀ ਹੋਈ ਆ। ਜੇ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਜਿਹੜੇ ਆਈਸ ਦੇ ਡਿਪਟੀ ਡਾਇਰੈਕਟਰ ਟੌਮ ਹੁਮਨ ਉਹਨਾਂ ਨੇ ਆਪਣੀ ਜਿਹੜਾ ਆ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਸੈਸ਼ਨਜ਼ ਵਰਸਸ ਡਿਮਾਇਆ ਕੇਸ ਦਾ ਜਿਹੜਾ ਫੈਸਲਾ ਆਇਆ ਸੀ, ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਐਲਾਨ ਦਿੱਤਾ ਸੀ, ਇਹ ਫੈਸਲਾ ਦਿੱਤਾ ਸੀਗਾ ਵੀ ਇਹ ਗੈਰ ਸੰਵਿਧਾਨਿਕ ਅਨਕਨਸਟੀਟਿਊਸ਼ਨਲੀ ਵੇਗ ਹੈਗਾ ਆ। ਇਹ ਜਿਹੜਾ ਮਸਲਾ ਵੀ ਕਿਹੜੀ ਚੀਜ਼ ਨੂੰ ਜਿਹੜਾ ਐਕਟ ਆਫ ਵਾਇਲੈਂਸ ਜਿਹੜਾ ਮੰਨਿਆ ਜਾਊਗਾ ਤੇ ਜਿਸ ਦੇ ਚੱਲਦੇ ਹੋਏ ਜਿਹੜਾ ਅਨਡਾਕੂਮੈਂਟਡ ਇੱਥੇ ਬੰਦਾ ਹੈਗਾ ਆ ਉਸ ਨੂੰ ਡਿਪੋਰਟ ਕੀਤਾ ਜਾਵੇ। ਨਾਟ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜਾ ਆ ਉਸ ਨੂੰ ਜਿਹੜਾ ਉਹ ਡਿਪੋਰਟ ਜਿਹੜਾ ਉਹ ਕੀਤਾ ਜਾਵੇ। ਤੇ ਇਸ ਦੇ ਉੱਤੇ ਜਿਹੜੇ ਟੌਮ ਹੁਮਨ ਉਹਨਾਂ ਨੇ ਕਿਹਾ ਵੀ ਐਜ਼ ਏ ਲਾਅ ਐਨਫੋਰਸਮੈਂਟ ਏਜੰਸੀ ਆਈਸ ਜਿਹੜਾ ਆ ਇਹ ਇਸ ਦੇ ਫੈਸਲੇ ਦੀ ਪਾਲਣਾ ਤਾਂ ਜ਼ਰੂਰ ਕਰੂਗਾ, ਪਰ ਕਹਿੰਦੇ ਵੀ ਇਸ ਦਾ ਕਾਫੀ ਭੈੜਾ ਅਸਰ ਜਿਹੜਾ ਸੁਸਾਇਟੀ ਦੇ ਉੱਤੇ ਜਿਹੜਾ ਹੋ ਸਕਦਾ ਆ, ਖਾਸ ਕਰਕੇ ਉਹ ਜਿਹੜੇ ਏਲੀਅਨਸ ਕਨਵਿਕਟਡ ਆਫ ਸਰਟਨ ਕ੍ਰਾਈਮਸ ਜਿਹੜੇ ਵਾਇਲੈਂਟ ਕ੍ਰਾਈਮਸ ਦੇ ਹੈਗੇ ਆ, ਜਾਂ ਚਾਹੇ ਉਹ ਸੈਕਸ਼ੂਅਲ ਅਫੈਂਡਰ ਆ, ਕਿਡਨੈਪਿੰਗ ਆ, ਬਰਗਲਰੀ ਆ, ਉਹਨਾਂ ਨੂੰ ਹੁਣ ਅਮਰੀਕਾ ਦੇ ਵਿੱਚੋਂ ਕੱਢਣ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਤੇ ਉਹ ਕਿਤੇ ਨਾ ਕਿਤੇ ਇਨਐਲੀਜੀਬਲ ਹੋ ਜਾਣਗੇ ਡੈਪੋਟੇਸ਼ਨ ਦੇ ਲਈ। ਸੋ ਕਹਿੰਦੇ ਵੀ ਇਹ ਇੱਕ ਹੋਰ ਉਦਾਹਰਨ ਹੈਗਾ ਆ ਕਾਂਗਰਸ ਦੇ ਲਈ, ਖਾਸ ਕਰਕੇ ਵੀ ਇਸ ਇਮੀਗ੍ਰੇਸ਼ਨ ਪਾਲਿਸੀਜ਼ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਆ ਕੋਈ ਨਵਾਂ ਜਿਹੜਾ ਆ ਲਾਅ ਆ, ਕਾਨੂੰਨ ਆ ਉਹ ਲਿਖਿਆ ਜਾਣ ਤੇ ਜਿਹੜੀਆਂ ਲੂਪ ਹੋਲਸ ਆ ਉਹਨਾਂ ਨੂੰ ਜਿਹੜਾ ਆ ਉਹ ਬੰਦ ਕੀਤਾ ਜਾਵੇ, ਤਾਂ ਜੋ ਜਿਹੜੀ ਆਈਸ ਆ ਤੇ ਜਿਹੜੇ ਖਾਸ ਕਰਕੇ ਜਿਹੜੇ ਕ੍ਰਿਮੀਨਲ ਏਲੀਅਨਸ ਹੈਗੇ ਆ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਕੀਤਾ ਜਾਵੇ। ਸੋ ਇਹੀ ਨਹੀਂ ਹਰਜੋਤ ਸਿੰਘ ਜੀ, ਇੱਕ ਹੋਰ ਵੀ ਕਈ ਜਿਹੜੇ ਲਾਇਰ ਆ ਉਹ ਇਸ ਟਾਈਮ ਇਹ ਕਹਿ ਰਹੇ ਆ ਵੀ ਇਹ ਫੈਸਲਾ ਆਉਣ ਦੇ ਨਾਲ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਇਸ ਦਾ ਜਿਹੜਾ ਫਾਇਦਾ ਹੋ ਸਕਦਾ, ਜਿਨ੍ਹਾਂ ਉੱਤੇ ਡੈਪੋਟੇਸ਼ਨ ਵਗੈਰਾ ਦੇ ਕੇਸਿਸ ਚਾਰਜਿਸ ਜਿਹੜੇ ਚੱਲ ਰਹੇ ਆ ਉਹਨਾਂ ਦੀ ਜਿਹੜੀ ਸੁਣਵਾਈ ਕਿਤੇ ਨਾ ਕਿਤੇ ਇੱਕ ਪਾਸੇ ਅਮਰੀਕਾ ਵਿੱਚ ਰਹਿਣ ਵਾਲੇ ਪਾਸੇ ਜਿਹੜੀ ਬੰਨੇ ਆ ਸਕਦੀ ਹੈ। ਜੀ ਬਿਲਕੁਲ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਜਿਨ੍ਹਾਂ ਦੇ ਕੇਸ ਚੱਲ ਰਹੇ ਹੈਗੇ ਆ, ਉਹਨਾਂ ਤੇ ਚਾਹੇ ਐਗਰੀਵੇਟਡ ਅਸੌਲਟ ਦਾ ਜਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਿਹੜੇ ਕਾਫੀ ਖਤਰਨਾਕ ਕੇਸ ਵੀ ਚੱਲ ਰਹੇ ਹੈਗੇ ਆ, ਉਹ ਵੀ ਹੁਣ ਇੱਥੇ ਰਹਿ ਸਕਦੇ ਹੈਗੇ ਆ। ਤੇ ਉਹਨਾਂ ਨੇ ਜਿਹੜਾ ਲਾਇਰਸ ਹੈਗੇ ਆ ਉਹਨਾਂ ਨੇ ਵੀ ਜਿਹੜੀਆਂ ਫੈਡਰਲ ਅਥਾਰਟੀਜ਼ ਆ ਉਹਨਾਂ ਤੋਂ ਪੁੱਛਿਆ ਹੈਗਾ ਵੀ ਕਿਹੜੇ ਕ੍ਰਾਈਮ ਨੂੰ ਤੁਸੀਂ ਵਾਇਲੈਂਟ ਅਫੈਂਸ ਮੰਨੂਗੇ। ਤੇ ਜਿਸ ਤਰ੍ਹਾਂ ਹੋਮਨ ਨੇ ਕਿਹਾ ਹੀ ਆ ਵੀ ਕਾਂਗਰਸ ਨੂੰ ਜਿਹੜਾ ਆ ਹੁਣ ਐਕਟ ਕਰਨਾ ਚਾਹੀਦਾ ਹੈਗਾ ਆ, ਵੀ ਕਲੀਅਰ ਕਰਨਾ ਚਾਹੀਦਾ ਹੈਗਾ ਵੀ ਕਿਹੜੇ ਕ੍ਰਾਈਮ ਜਿਹੜੇ ਆ ਵਾਇਲੈਂਟ ਹੈਗੇ ਆ ਜਿਨ੍ਹਾਂ ਕਰਕੇ ਆਪਾਂ ਡਿਪੋਰਟ ਕਰ ਸਕਦੇ ਹੈਗੇ ਅਨਡਾਕੂਮੈਂਟਡ ਬੰਦਿਆਂ ਨੂੰ। ਫਿਰ ਅਗਰ ਜੇ ਸੀਰੀਅਸ ਜਿੱਦਾਂ ਦੇ ਰੇਪ ਚਾਰਜਸ, ਕਿਡਨੈਪਿੰਗ, ਇਦਾਂ ਦੇ ਚਾਰਜਸ ਨੂੰ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਫੇਰ ਤਾਂ ਬਹੁਤ ਮਾੜੀ ਗੱਲ ਹੈਗੀ ਆ। ਸੋ ਹੁਣ ਇਹ ਕਾਂਗਰਸ ਨੂੰ ਹੀ ਐਕਟ ਕਰਨਾ ਪੈਣਾ ਹੈ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇਸੇ ਦੇ ਨਾਲ ਜੇ ਆਈਸ ਦੇ ਨਾਲ ਜੁੜੀ ਹੋਈ ਖਬਰ ਜੇ ਕਰਦੇ ਹੋਏ ਜਾਈਏ, ਕੱਲ ਕਹਿੰਦੇ ਸੈਨ ਹੋਜ਼ੇ ਦੇ ਵਿੱਚ ਵੀ ਜਿਹੜੀ ਕਈ ਜਗ੍ਹਾ ਦੇ ਉੱਤੇ ਜਿਹੜੀ ਛਾਪੇਮਾਰੀ ਕੀਤੀ ਗਈ, ਉੱਥੇ ਜਿਹੜੇ ਕਈ ਬੰਦਿਆਂ ਨੂੰ ਜਿਹੜਾ ਉੱਥੇ ਉਹਨਾਂ ਨੇ ਫੜਿਆ ਆ। ਇੱਕ ਤਾਂ ਮੱਕੀ ਰੋਡ ਦੇ ਉੱਤੇ ਹੀ ਹਰਜੋਤ ਸਿੰਘ ਜੀ ਘਟਨਾ ਜਿਹੜੀ ਆ ਉਹ ਉੱਥੇ ਵਾਪਰੀ ਆ, ਉੱਥੋਂ ਵੀ ਇੱਕ ਜਾਣੇ ਨੂੰ ਜਿਹੜਾ ਫੜ ਕੇ ਉੱਥੋਂ ਲਿਜਾਇਆ ਗਿਆ ਆ। ਤੇ ਨਾਲ ਦੇ ਨਾਲ ਹਰਜੋਤ ਸਿੰਘ ਜੀ ਆਪਾਂ ਇਹ ਵੀ ਦੱਸਦੇ ਜਾਈਏ, ਪਿਛਲੇ ਦਿਨਾਂ ਦੇ ਵਿੱਚ ਆਈਸ ਨੇ ਆਪਰੇਸ਼ਨ ਕੀਪ ਸੇਫ ਕੀਤਾ ਨਿਊਯਾਰਕ ਦੇ ਜਿਹੜੀ ਆ ਸਟੇਟ, ਉਸ ਦੇ ਵਿੱਚ ਨਿਊਯਾਰਕ ਇਲਾਕੇ ਦੇ ਵਿੱਚ, ਜਿੱਥੇ ਉਹਨਾਂ ਨੇ 225 ਜਿਹੜੇ ਲੋਕਾਂ ਨੂੰ ਜਿਹੜੇ ਯੂਐਸ ਇਮੀਗ੍ਰੇਸ਼ਨ ਲਾਜ਼ ਨੂੰ ਵਾਇਲੇਟ ਕਰਦੇ ਹੋਏ ਜਿਹੜਾ ਉਹ ਫੜਿਆ ਗਿਆ, ਜਿਨ੍ਹਾਂ ਵਿੱਚੋਂ ਕਹਿੰਦੇ 180 ਜਿਹੜੇ ਕਨਵਿਕਟਡ ਕ੍ਰਿਮੀਨਲ ਸੀਗੇ ਜਾਂ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰਜਸ ਜਿਹੜੇ ਆ ਉਹ ਪੈਂਡਿੰਗ ਸੀਗੇ, ਤੇ 80 ਜਿਹੜੇ ਅਜਿਹੇ ਲੋਕ ਸੀਗੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਫਾਈਨਲ ਆਰਡਰ ਆਫ ਰਿਮੂਵਲ ਜਿਹੜਾ ਇਸ਼ੂ ਹੋ ਚੁੱਕਾ ਸੀ, ਤੇ ਪਰ ਉਹ ਅਮਰੀਕਾ ਦੇ ਵਿੱਚੋਂ ਨਹੀਂ ਸੀ ਅਜੇ ਵੀ ਨਿਕਲੇ ਹੋਏ। ਸੋ ਤੇ ਕਈ ਜਿਹੜੇ ਅਜਿਹੇ ਲੋਕ ਸੀਗੇ ਜਿਨ੍ਹਾਂ ਨੂੰ ਪਹਿਲਾਂ ਕੱਢ ਦਿੱਤਾ ਗਿਆ ਸੀ ਤੇ ਮੁੜ ਕੇ ਦੁਬਾਰਾ ਵਾਪਸ ਅਮਰੀਕਾ ਦੇ ਵਿੱਚ ਦਾਖਲ ਹੋ ਚੁੱਕੇ ਸੀਗੇ। ਜੇ ਥੋੜੀ ਜਿਹੀ ਉਦਾਹਰਨਾਂ ਦੱਸਦੇ ਜਾਈਏ, ਕਹਿੰਦੇ ਵੀ ਇੱਕ ਈਸਟ ਐਲਮਹਰਸਟ ਦੇ ਵਿੱਚ 56 ਸਾਲਾਂ ਦਾ ਹੇਸ਼ੀਅਨ ਨੈਸ਼ਨਲ ਜਿਹੜਾ ਆ ਉਹਨੂੰ ਮੈਨ ਸਲਾਟਰ ਦੇ ਲਈ ਚਾਰਜ ਕੀਤਾ ਗਿਆ ਸੀ। ਇਦਾਂ ਦੇ ਜਿਹੜੇ ਚਾਰਜਸ ਵਾਲੇ ਆ ਉਹ ਫੜੇ ਗਏ ਹੈਗੇ ਆ। ਬਿਲਕੁਲ ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਆ ਵੀ ਇੱਕ ਤਾਂ ਬ੍ਰੌਂਕਸ ਦਾ ਕਹਿੰਦੇ 58 ਸਾਲਾਂ ਦਾ ਹੀ, 2 ਵਾਰੀ ਉਹਨੂੰ ਕੱਢਿਆ ਹੋਇਆ ਸੀਗਾ, ਉਹ ਰਿਮੂਵ ਕੀਤਾ ਸੀ, ਉਹ ਫਿਰ ਮੁੜ ਕੇ ਦੁਬਾਰਾ ਜਿਹੜਾ ਆ ਉਹ ਉੱਥੇ
ਪਹੁੰਚ ਗਿਆ ਹੋਇਆ ਸੀਗਾ ਅਮਰੀਕਾ ਦੇ ਵਿੱਚ। ਤੇ ਇਮੀਗ੍ਰੇਸ਼ਨ ਦੀ ਜੇ ਆਪਾਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਸੈਂਚੁਰੀ ਲਾਅ ਬਣਿਆ ਸੀਗਾ, ਆਪਾਂ ਸਭ ਨੂੰ ਯਾਦ ਆ ਵੀ ਇਸ ਵਰੇ ਜਦੋਂ 1 ਜਨਵਰੀ ਤੋਂ ਕੈਲੀਫੋਰਨੀਆ ਨੇ ਆਪਣੇ ਆਪ ਨੂੰ ਸੈਂਚੁਰੀ ਸਟੇਟ ਘੋਸ਼ਿਤ ਕੀਤਾ ਸੀਗਾ, ਉਸ ਦੇ ਵਿੱਚ ਇਹ ਸੀਗਾ ਵੀ ਜਿਹੜੀ ਲਾਅ ਐਨਫੋਰਸਮੈਂਟ ਆ ਉਹ ਆਈਸ ਦੇ ਨਾਲ ਬਿਲਕੁਲ ਮਿਲ ਜੁਲ ਕੇ ਜਿਹੜੀ ਤਾਲਮੇਲ ਜਿਹੜੀ ਉਹ ਨਹੀਂ ਬਣਾਊਗੀ, ਕਿਹੜੇ ਬੰਦੇ ਛੱਡੇ ਜਾ ਰਹੇ ਆ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਨਹੀਂ ਦਊਗੀ। ਇਹ ਇੱਕ ਜਿਹੜਾ ਇੱਕ ਨਵਾਂ ਲਾਅ ਬਣਾਇਆ ਗਿਆ ਸੀ, ਪਰ ਉਸ ਦੇ ਖਿਲਾਫ ਜਿਹੜੀ ਬਗਾਵਤ ਹੋਣੀ ਕਿਤੇ ਨਾ ਕਿਤੇ ਜਿਹੜੀ ਸ਼ੁਰੂ ਨਜ਼ਰ ਆ ਰਹੀ ਆ। ਪਹਿਲੋਂ ਇੱਕ ਔਰੰਜ ਕਾਉਂਟੀ ਦੀ ਛੋਟੀ ਜੀ ਸਿਟੀ ਲਾਸ ਐਲਟੀਮੋਸ, ਉਹਨਾਂ ਨੇ ਆਪਣੇ ਸਿਟੀ ਪੱਧਰ ਦੇ ਉੱਤੇ ਜਿਹੜਾ ਆਰਡੀਨੈਂਸ ਜਾਰੀ ਕੀਤਾ ਸੀਗਾ ਵੀ ਅਸੀਂ ਤਾਂ ਫੈਡਰਲ ਲਾਅ ਦੇ ਮੁਤਾਬਕ ਹੀ ਜਿਹੜਾ ਚੱਲਾਂਗੇ, ਨਾ ਕਿ ਸਟੇਟ ਲਾਅ ਦੇ ਮੁਤਾਬਕ। ਤੇ ਕਹਿੰਦੇ ਵੀ ਜੇ ਕੰਪੇਅਰ ਕਰੀਏ ਤਾਂ ਫੈਡਰਲ ਲਾਅ ਜਿਹੜਾ ਆ ਉਸ ਦੀ ਮਾਨਤਾ ਉੱਚੀ ਆ ਸਟੇਟ ਲਾਅ ਦੇ ਨਾਲੋਂ। ਤੇ ਹੁਣ ਇਸੇ ਹੀ ਕਹਿੰਦੇ ਕਦਮ ਦੇ ਉੱਤੇ, ਇਸੇ ਹੀ ਰਾਹ ਦੇ ਉੱਤੇ ਜਿਹੜੇ ਸੈਨ ਡਿਏਗੋ ਵਾਲੇ ਜਿਹੜੇ ਆ ਉਹ ਵੀ ਚੱਲ ਰਹੇ ਆ। ਉਹ ਉੱਥੋਂ ਦੇ ਜਿਹੜੇ ਸਿਟੀ ਵਾਲੇ ਜਿਹੜੇ ਹੈਗੇ ਨੇ ਕੌਂਸਲ ਮੈਂਬਰ, ਉਹ ਚਾਹ ਰਹੇ ਨੇ ਵੀ ਇਦਾਂ ਦੀ ਜਿਹੜੀ ਨੌਬਤ ਆ ਉਹ ਨਾ ਆਵੇ। ਅੱਜ ਜਦੋਂ ਆਪਾਂ ਹਰਜੋਤ ਸਿੰਘ ਜੀ ਸਵੇਰੇ ਆ ਰਹੇ ਸੀ ਤੇ ਆਪਾਂ ਉਹਨਾਂ ਦੀ ਗੱਲਬਾਤ ਜਿਹੜੀ ਇੱਕ ਸਿਟੀ ਕੌਂਸਲ ਵਾਲਿਆਂ ਦੀ ਜਿਹੜੀ ਸੁਣ ਰਹੇ ਸੀ, ਕਹਿੰਦੇ ਵੀ ਪਿਛਲੇ ਦਿਨਾਂ ਦੇ ਵਿੱਚ ਸੈਨ ਡਿਏਗੋ ਦੇ ਵਿੱਚੋਂ 224 ਜਿਹੜੇ ਕ੍ਰਿਮੀਨਲ ਏਲੀਅਨਸ ਜਿਹੜੇ ਆ ਉਹ ਛੱਡੇ ਗਏ ਆ। ਤੇ ਕੈਲੀਫੋਰਨੀਆ ਦੇ ਸੈਂਚੁਰੀ ਲਾਜ਼ ਦੇ ਮੁਤਾਬਕ ਉਹਨਾਂ ਦੀ ਜਾਣਕਾਰੀ ਆਈਸ ਵਾਲਿਆਂ ਨੂੰ ਜਿਹੜੀ ਆ ਉਹ ਨਹੀਂ ਦਿੱਤੀ ਗਈ। ਤੇ ਕਹਿੰਦੇ ਜਿਹੜੇ 224 ਜਾਣੇ ਕ੍ਰਿਮੀਨਲਸ ਜਿਹੜੇ ਛੱਡੇ ਗਏ ਆ, ਜਿਨ੍ਹਾਂ ਉੱਤੇ ਜਿਹੜੇ ਦੋਸ਼ੀ ਸੀਗੇ ਜਿਹੜੇ ਵੱਖ-ਵੱਖ ਕ੍ਰਾਈਮਸ ਦੇ, ਉਹ ਉਹਨਾਂ ਨੂੰ ਬਗੈਰ ਕਿਸੇ ਸਵਾਲ ਪੁੱਛੇ ਹੋਏ ਦੁਬਾਰਾ ਜਿਹੜਾ ਆ ਉਹ ਛੱਡ ਦਿੱਤਾ ਗਿਆ, ਜਿਨ੍ਹਾਂ ਦੇ ਉੱਤੇ ਇਮੀਗ੍ਰੇਸ਼ਨ ਦੇ ਡਿਟੇਨਰ ਜਿਹੜੇ ਆ ਉਹ ਸੀਗੇ, ਡਿਟੇਨਰ ਜਿਹੜੇ ਉਹ ਸੀਗੇ। ਸੋ ਉਹਦੇ ਬਾਰੇ ਵੀ ਜਿਹੜੀ ਆਈਸ ਨੂੰ ਨਹੀਂ ਸੀ ਜਾਣਕਾਰੀ ਦਿੱਤੀ ਜਾ ਰਹੀ। ਪਿਛਲੇ ਸਮਿਆਂ 'ਚ ਇਹ ਰਿਹਾ ਆ ਵੀ ਜਦੋਂ ਵੀ ਕਿਸੇ ਕ੍ਰਿਮੀਨਲ ਨੂੰ ਉਹ ਜੇਲ੍ਹ ਦੇ ਵਿੱਚੋਂ ਉਹਦੀ ਟਰਮ ਖਤਮ ਹੋ ਜਾਂਦੀ, ਉਹਨੂੰ ਛੱਡਦੇ ਹੈਗੇ ਆ, ਤੇ ਉਹ ਹੋਮਲੈਂਡ ਸਿਕਿਉਰਿਟੀ ਨੂੰ ਦੱਸਿਆ ਜਾਂਦਾ ਸੀ, ਈਵਨ ਆਈਸ ਵਾਲਿਆਂ ਨੂੰ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੂੰ, ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ ਤੇ ਵੀ। ਇਸੇ ਕਰਕੇ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਤੇ ਸਭ ਤੋਂ ਵੱਧ ਯੂਐਸ ਦੀ ਹਿਸਟਰੀ ਦੇ ਵਿੱਚ ਡਿਪੋਰਟੇਸ਼ਨ ਹੋਈਆਂ ਹੈਗੀਆਂ। ਤੇ ਕਹਿੰਦੇ ਵੀ ਉਹ ਇਮੀਗ੍ਰੇਸ਼ਨ ਵਾਲਿਆਂ ਤੇ ਡਿਪੈਂਡ ਕਰਦਾ ਹੁੰਦਾ ਸੀ ਵੀ ਉਹ ਆਊਗੇ ਉਹ ਬੰਦੇ ਨੂੰ ਮਿਲਣ ਜਾਂ ਨਹੀਂ ਆਊਗੇ। ਜੇ ਮਿਲਣ ਆਉਂਦੇ ਵੀ ਆ, ਕਈ ਵਾਰੀ ਇੰਟਰਵਿਊ ਕਰਕੇ ਉਹਨਾਂ ਨੂੰ ਛੱਡ ਦਿੰਦੇ ਸੀ, ਜਾਂ ਕਈ ਵਾਰੀ ਉਹ ਫਿਰ ਡਿਪੋਰਟ ਵੀ ਕਰ ਦਿੰਦੇ ਸੀ। ਪਰ ਜਦੋਂ ਤੋਂ ਜਿਹੜੇ ਜੈਰੀ ਬਰਾਊਨ ਆ ਕੈਲੀਫੋਰਨੀਆ ਦੇ ਗਵਰਨਰ, ਉਹਨਾਂ ਨੇ ਇਹ ਲਾਅ ਜਿਹੜਾ ਬਣਾਤਾ ਆ, ਇਹ ਤਾਂ ਵੈਸੇ ਚਲੋ ਵੋਟ ਹੋਈ ਆ, ਇਹ ਤਾਂ ਲੋਕਾਂ ਨੇ ਵੋਟ ਪਾ ਕੇ ਜਿਹੜਾ ਸੈਂਚੁਰੀ ਲਾਅ ਜਿਹੜਾ ਬਣਾਇਆ। ਨਹੀਂ ਜੀ ਤੁਸੀਂ ਦੱਸ ਨਹੀਂ ਸਕਦੇ ਹੈਗੇ, ਉਹ ਜਿਹੜੀ ਹੁਣ ਕਾਫੀ ਕਸੂਤੀ ਸਥਿਤੀ ਬਣੀ ਹੋਈ ਹੈਗੀ ਆ। ਸੋ ਔਰੰਜ ਕਾਉਂਟੀ ਦੇ ਜਿਹੜੇ ਪਹਿਲਾਂ ਬੋਰਡ ਆਫ ਸੁਪਰਵਾਈਜ਼ਰਸ ਆ, ਉਹਨਾਂ ਨੇ ਵੀ ਵੋਟ ਪਾ ਕੇ ਕਿਹਾ ਵੀ ਨਹੀਂ ਅਸੀਂ ਲਾ ਸੂਟ ਕਰਨ ਜਾ ਰਹੇ ਹੈਗੇ ਆ। ਤੇ ਕੱਲ ਜਿਹੜੇ ਸੈਨ ਡਿਏਗੋ ਦੇ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਆ, ਪਹਿਲਾਂ ਤਾਂ ਉਹਨਾਂ ਨੇ ਵੋਟਿੰਗ ਕੀਤੀ, 3 ਜਣੇ ਇਸ ਹੱਕ ਸੀ, 1 ਜਣਾ ਅਗੇਂਸਟ ਸੀ ਵੀ ਨਹੀਂ ਜਿਹੜੇ ਕ੍ਰਿਮੀਨਲ ਬੰਦੇ ਹੈਗੇ ਆ, ਜਦੋਂ ਉਹਨਾਂ ਦੀ ਟਰਮ ਖਤਮ ਹੋਣੀ ਹੈਗੀ ਆ, ਉਹਨਾਂ ਦੇ ਬਾਰੇ ਜਿਹੜਾ ਆ ਆਈਸ ਨੂੰ ਦੱਸਣਾ ਚਾਹੀਦਾ ਹੈਗਾ। ਇਹ ਸਾਡੇ ਫੈਡਰਲ ਇਮੀਗ੍ਰੇਸ਼ਨ ਲਾਜ਼ ਹੈਗੇ ਆ ਤੇ ਇਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈਗਾ। ਤੇ ਜਿਸ ਤਰ੍ਹਾਂ ਆਪਾਂ ਸੁਣ ਵੀ ਰਹੇ ਸੀ ਉਹ ਟਾਕ ਸ਼ੋਅ ਪੇ, ਕਿਸ ਤਰ੍ਹਾਂ ਕਹਿੰਦੇ ਵੀ ਅੱਗੇ ਕੀ ਹੁੰਦਾ ਸੀ ਵੀ ਉਹ ਉਸੇ ਬੰਦੇ ਨੂੰ ਪਿਕ ਕਰਨ ਆਉਂਦੇ ਸੀ, ਉਸੇ ਬੰਦੇ ਦੇ ਬਾਰੇ, ਨਾਲੇ ਉਹਨੂੰ ਜੇਲ੍ਹ ਦੇ ਵਿੱਚੋਂ ਹੀ ਫੜ ਲੈਂਦੇ ਸੀਗੇ। ਤੇ ਹੁਣ ਕੀ ਆ, ਕਹਿੰਦੇ ਵੀ ਆਮ ਲੋਕਾਂ ਦੇ ਵਿੱਚ ਇਸੇ ਕਰਕੇ ਡਰ ਸਹਿਮ ਜ਼ਿਆਦਾ ਜਿਹੜਾ ਵੱਧ ਚੁੱਕਾ ਆ। ਕਹਿੰਦੇ ਹੁਣ ਉਹ ਜਿਹੜੇ ਆਈਸ ਵਾਲਿਆਂ ਨੂੰ ਦੱਸਿਆ ਨਹੀਂ ਜਾਂਦਾ ਪੁਲਿਸ ਦੇ ਦੁਆਰਾ, ਤੇ ਜਦੋਂ ਜੇਲ੍ਹਾਂ ਤੋਂ ਛੁੱਟ ਜਾਂਦੇ ਨੇ, ਬਾਹਰ ਘੁੰਮ ਰਹੇ ਨੇ, ਤੇ ਫਿਰ ਆਈਸ ਨੂੰ ਜਿਹੜੀ ਉਹ ਛਾਪੇਮਾਰੀ ਜਿਹੜੀ ਉਹ ਜ਼ਿਆਦਾ ਕਰਨੀ ਪੈਂਦੀ ਆ, ਜਿਸ ਕਰਕੇ ਕਿਤੇ ਨਾ ਕਿਤੇ ਆਈਸ ਦੇ ਉੱਤੇ ਵੀ ਕਹਿੰਦੇ ਆ ਵੀ ਤੌਮਤਾਂ ਜਿਹੜੀਆਂ ਉਹ ਜ਼ਿਆਦੀਆਂ ਲੱਗ ਰਹੀਆਂ ਆ। ਤੇ ਇਹੀ ਨਹੀਂ ਹਰਜੋਤ ਸਿੰਘ ਜੀ, ਇਹ ਜਿਹੜਾ ਇੱਕ ਜਿਹੜੀ ਹੋਰ ਗੱਲ ਦੇਖੀ ਜਾ ਰਹੀ ਸੀ, ਜਿਹੜੀ ਸਮਾਲ ਬਿਜ਼ਨਸ ਵੇਸ ਦੇ ਵਿੱਚ ਕਾਫੀ ਜਿਹੜਾ ਆ ਉਹ ਰਗੜ ਹੋ ਰਿਹਾ ਆ। ਕਾਰਨ ਉਸ ਦੇ ਵਿੱਚ ਕੀ ਆ, ਕਹਿੰਦੇ ਵੀ ਕੱਲ ਨੂੰ ਤੁਹਾਡੇ ਕੋਈ ਸਮਾਲ ਬਿਜ਼ਨਸ ਦੇ ਉੱਤੇ ਆਈਸ ਵਾਲੇ ਆ ਕੇ ਤੁਹਾਨੂੰ ਪੁੱਛਦੇ ਆ ਵੀ ਆਪਣਾ ਪੇਪਰ ਵਰਕ ਦਿਖਾਓ, ਜਿਹੜੇ ਫਾਰਮਸ ਦੀ ਗੱਲ ਹੁੰਦੀ ਆ ਵੀ ਜਿਹੜਾ ਵੀ ਤੁਹਾਡਾ EMPLOYEE ਆ ਉਹਦੇ ਜਿਹੜੇ ਫਾਰਮ I-4 ਕੇ ਪਤਾ ਨਹੀਂ ਕੁਛ ਇਦਾਂ ਦਾ ਜਿਹੜਾ ਫਾਰਮ ਸੀਗਾ ਉਹ ਭਰ ਕੇ ਰੱਖਣਾ ਹੁੰਦਾ ਆ, ਪੇਪਰ ਤੁਹਾਡੀ ਬੁੱਕਸ ਵਗੈਰਾ ਚੈੱਕ ਕਰਦੇ ਆ। ਤੇ ਕਹਿੰਦੇ ਜਿਹੜੇ ਅਟਾਰਨੀ ਜਨਰਲ ਨੇ ਜ਼ੈਵੀਅਰ ਬਕੇਰਾ, ਉਹ ਕਹਿੰਦੇ ਆ ਵੀ ਜੇ ਤੁਸੀਂ ਇਦਾਂ ਦੀ ਗੱਲ ਕੰਪਲੇਂਟ ਕਰਦੇ ਹੋ ਫੈਡਰਲ ਇਦਾਂ ਅਥਾਰਟੀਆਂ ਦੇ ਨਾਲ, ਤੇ ਤੁਹਾਨੂੰ $10,000 ਦਾ ਜੁਰਮਾਨਾ ਕਰ ਦਿਆਂਗੇ। ਤੇ ਕਹਿੰਦਾ ਵਿਚਾਰਾ ਆਮ ਬੰਦੇ ਦਾ ਉਹਦੇ ਵਿੱਚ ਕੀ ਕਸੂਰ ਆ, ਉਸ ਬਿਜ਼ਨਸਮੈਨ ਦਾ, ਸਮਾਲ ਬਿਜ਼ਨਸ ਵਾਲੇ ਦਾ ਕੀ ਕਸੂਰ ਆ ਵੀ ਉਹ ਤਾਂ ਵਿਚਾਰਾ ਦੋਨੋਂ ਪਾਸੇ ਕਸੂਤੀ ਸਥਿਤੀ ਦੇ ਵਿੱਚ ਫਸ ਜਾਂਦਾ ਆ। ਜੇ ਫੈਡਰਲ ਵਾਲਿਆਂ ਨੂੰ ਆਨਾਕਾਨੀ ਕਰਦਾ ਆ ਤਾਂ ਉਹਦੇ ਨਾਲ ਕੀ ਪਤਾ ਕੀ ਜਿਹੜਾ ਹੋ ਸਕਦਾ ਆ। ਤੇ ਜੇ ਉਹਨਾਂ ਨੂੰ ਜੇ ਆਪਣੇ ਬੁੱਕਸ ਵਗੈਰਾ ਦਿਖਾਉਂਦਾ ਆ ਤੇ ਕਹਿੰਦਾ $10,000 ਫਾਈਨ ਦਾ ਜਿਹੜਾ ਉਹਨੂੰ ਖਤਰਾ ਜਿਹੜਾ ਬਣਿਆ ਰਹਿ ਰਿਹਾ ਆ। ਸੋ ਕਿਤੇ ਨਾ ਕਿਤੇ ਜਿਹੜੇ ਹਰ ਇੱਕ ਪਾਸੇ ਇਹ ਲੋਕਾਂ ਦੇ ਵਿੱਚ ਇਹ ਹੁਣ ਗੱਲ ਜਿਹੜੀ ਜ਼ਿਆਦਾ ਉਹ ਹੁਣ ਚੱਲਣੀ ਸ਼ੁਰੂ ਹੋ ਗਈ ਆ, ਖਾਸ ਕਰਕੇ ਉਦੋਂ ਹਰਜੋਤ ਸਿੰਘ ਜੀ ਜਦੋਂ ਪਤਾ ਹੈ ਵੀ ਜਿਹੜੇ ਕਨਵਿਕਟਡ ਕ੍ਰਿਮੀਨਲਸ ਹੈਗੇ ਆ ਵੀ ਉਹਨਾਂ ਦੇ ਨਾਲ ਕਿਉਂ ਇਦਾਂ ਕੀਤਾ ਜਾ ਰਿਹਾ, ਵੀ ਉਹਨਾਂ ਨੂੰ ਬਗੈਰ ਸਵਾਲ ਪੁੱਛੇ ਹੋਏ ਕਿਉਂ ਦੁਬਾਰਾ ਉਹਦੇ ਵਿੱਚ ਵਾਪਸ ਜਿਹੜਾ ਉਹ ਲਿਆਂਦਾ ਜਾ ਰਿਹਾ ਸੋਸਾਇਟੀ ਦੇ ਵਿੱਚ, ਜਿਨ੍ਹਾਂ ਤੋਂ ਕਿਤੇ ਨਾ ਕਿਤੇ ਜਿਹੜਾ ਕਹਿੰਦੇ ਆ
ਵੀ ਸੁਸਾਇਟੀ ਨੂੰ ਜਿਹੜਾ ਖਤਰਾ ਵੀ ਆ, ਤੇ ਨਾਲੇ ਜਿਹੜੇ ਕਾਨੂੰਨ ਆ ਉਹਨਾਂ ਦੇ ਮੁਤਾਬਕ ਜੇ ਆਪਾਂ ਨਹੀਂ ਚੱਲਾਂਗੇ ਤਾਂ ਫਿਰ ਇੱਕ ਲਾਅਲੈਸਨੈਸ ਜਿਹੜੀ ਆ ਉਹ ਓਵਰਆਲ ਬਣ ਜਾਂਦੀ ਜੀ ਆ। ਬਿਲਕੁਲ। ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਸਟੇਟ ਦੀ ਇੱਕ ਪ੍ਰੋਫੈਸਰ ਆ, ਉਹ ਕੱਲ ਤੋਂ ਜਿੱਦਾਂ ਕਾਫੀ ਕੰਟਰੋਵਰਸੀ ਚੱਲ ਰਹੀ ਆ, ਜਦੋਂ ਤੋਂ ਜਿਹੜੇ ਬਾਰਬਰਾ ਬੁਸ਼ ਆ ਉਹਨਾਂ ਦੀ ਮੌਤ ਹੋਈ ਆ, ਉਹ ਤੋਂ ਬਾਅਦ ਉਹਨਾਂ ਨੇ ਜਿਹੜੇ ਬਾਰਬਰਾ ਬੁਸ਼ ਆ ਉਹ ਕਾਫੀ ਅਗੇਂਸਟ ਲਿਖਿਆ ਸੀ ਵੀ ਸਭ ਤੋਂ ਰੇਸਿਸਟ ਇਹ ਵੂਮਨ ਸੀ, ਤੇ ਜਿਹਦੇ ਘਰ ਵਾਲੇ ਨੇ ਤੇ ਜਿਹਦੇ ਮੁੰਡੇ ਨੇ ਜਿੱਦਾਂ ਜਿਹੜੇ ਜਾਰਜ ਡਬਲਯੂ ਬੁਸ਼ ਸੀ, ਉਹਨਾਂ ਨੇ ਬਹੁਤ ਲੋਕਾਂ ਦਾ ਕਤਲੇਆਮ ਕੀਤਾ ਹੈ। ਵਾਰ ਮੌਂਗਰ ਜਿਹੜਾ ਉਹਨਾਂ ਨੇ ਜਿਹੜਾ ਦੁਨੀਆ ਦੇ ਵਿੱਚ ਲਿਆਂਦਾ ਆ, ਜਾਰਜ ਬੁਸ਼ ਜਿਹੜੇ ਜੂਨੀਅਰ ਕਹਿ ਸਕਦੇ ਆ, ਛੋਟੇ ਜਿਹੜੇ ਬਾਅਦ ਚ ਬਣੇ ਸੀ ਰਾਸ਼ਟਰਪਤੀ, ਉਹਨਾਂ ਨੂੰ ਇਸ਼ਾਰਾ ਕਰਦੇ ਹੋਏ। ਸੋ ਹੁਣ ਇਹ ਪ੍ਰੋਫੈਸਰ ਦੇ ਬਾਰੇ ਜਾਣਕਾਰੀ ਮਿਲੀ ਆ ਵੀ ਇਹ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹੈਗੀ ਆ ਜਿਹਦਾ ਨਾਮ ਰਾਂਡਾ ਜ਼ਰਾਰ ਆ, ਤੇ ਇਹ ਪੈਲਸਤੀਨੀਅਨ ਮੂਲ ਦੀ ਜਿਹੜੀ ਲੇਡੀ ਹੈਗੀ ਆ, ਤੇ ਆਲਮੋਸਟ ਕਹਿੰਦੇ ਵੀ USA ਦੇ ਟੌਪ ਨੋਚ ਜਿਹੜੇ ਕਾਲਜਸ ਆ ਉਹ ਇਸਨੇ ਅਟੈਂਡ ਕੀਤੇ ਹੈਗੇ ਆ। ਇਸਨੇ ਸਾਰਾ ਲਾਰੈਂਸ ਕਾਲਜ, ਈਸਟ ਕੋਸਟ ਤੇ ਯੂਨੀਵਰਸਿਟੀ ਆਫ ਟੈਕਸਸ ਆਸਟਨ ਤੇ ਯੂਨੀਵਰਸਿਟੀ ਆਫ ਮਿਸ਼ੀਗਨ ਜਿਹੜੀ ਆ ਇਹ ਅਟੈਂਡ ਕੀਤੀ ਹੈਗੀ ਆ। ਤੇ ਉਸਨੇ ਇਹ ਤੋਂ ਪਹਿਲਾਂ ਕਾਫੀ ਜਿਹੜੀਆਂ 3 ਬੁੱਕਾਂ ਕਹਿੰਦੇ ਬਹੁਤ ਮਸ਼ਹੂਰ ਲਿਖੀਆਂ ਹੈਗੀਆਂ, ਜਿਨ੍ਹਾਂ ਚੋਂ ਇੱਕ ਹਿਮ ਮੀ ਮੁਹੰਮਦ ਅਲੀ 2016 ਦੇ ਵਿੱਚ ਲਿਖੀ ਸੀ। ਸੋ ਹੁਣ ਦੇਖੋ, ਕਿਉਂਕਿ ਸੋਸ਼ਲ ਮੀਡੀਆ ਤੇ ਕਈ ਲੋਕ ਜਿਹੜੇ ਆ ਉਹਦਾ ਵਿਰੋਧ ਵੀ ਕਰ ਰਹੇ ਆ ਵੀ ਇਦਾਂ ਦੀ ਪੋਜੀਸ਼ਨ 'ਚ ਹੋ ਕੇ, ਨਾਲੇ ਜਿਹੜੇ ਬੰਦੇ ਦੀ ਡੈਥ ਹੋ ਗਈ ਉਹਦੇ ਬਾਰੇ ਨਹੀਂ ਬੋਲਣਾ ਚਾਹੀਦਾ, ਪਰ ਹੁਣ ਦੇਖੋ ਯੂਨੀਵਰਸਿਟੀ ਵਾਲੇ ਕੋਈ ਐਕਸ਼ਨ ਲੈਣਗੇ ਜਾਂ ਨਹੀਂ ਲੈਣਗੇ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ ਵੀ ਜੈਰੀ ਬਰਾਊਨ ਨੇ ਕੱਲ ਨੈਸ਼ਨਲ ਗਾਰਡ ਦੀ ਡਿਪਲੋਇਮੈਂਟ ਦੇ ਜਿਹੜੇ ਆਰਡਰ ਆ ਉਹ ਜਾਰੀ ਕਰ ਦਿੱਤੇ। 400 ਨੈਸ਼ਨਲ ਗਾਰਡ ਦੇ ਜਿਹੜੇ ਟਰੂਪਸ ਆ ਉਹ ਬਾਰਡਰ ਦੇ ਉੱਤੇ ਜਿਹੜੇ ਉਹ ਲਾਏ ਜਾਣਗੇ, ਜਿਸ ਦੀ ਮੰਗ ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕੀਤੀ ਸੀ। ਉਹਨਾਂ ਨੇ ਜਿਹੜਾ ਆਖਿਆ ਸੀਗਾ ਕੈਲੀਫੋਰਨੀਆ, ਟੈਕਸਸ ਤੇ ਜਿਹੜੇ ਐਰੀਜ਼ੋਨਾ ਵਾਲੇ ਆ ਉਹ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਬਾਰਡਰ ਦੇ ਉੱਤੇ ਥੋੜੇ ਨੈਸ਼ਨਲ ਟਰੂਪਸ ਜਿਹੜੇ ਘੱਲਣ, ਤਾਂ ਜੋ ਜਿਹੜੀ ਕਸਟਮ ਬਾਰਡਰ ਪੈਟਰੋਲ ਜਿਹੜੇ ਏਜੰਟਸ ਆ ਉੱਥੇ ਉਹਨਾਂ ਦੀ ਜਿਹੜੀ ਉਹ ਮਦਦ ਉਹ ਕੀਤੀ ਜਾਊਗੀ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਵਾਲ ਉੱਠੇ ਸੀਗੇ ਵੀ ਨੈਸ਼ਨਲ ਗਾਰਡ ਵਾਲਿਆਂ ਦੇ ਕੋਲ ਤਾਂ ਇਹ ਇਖਤਿਆਰ ਹੁੰਦਾ ਨਹੀਂ ਵੀ ਜਿਹੜੇ ਇਸ ਤਰੀਕੇ ਨਾਲ ਬਾਰਡਰ ਟੱਪ ਰਿਹਾ ਉਸਨੂੰ ਉਸਦੀ ਫੜੋ ਫੜਾਈ ਜਿਹੜੀ ਉਹ ਖੁਦ ਆਪਣੇ ਪੱਧਰ ਦੇ ਉੱਤੇ ਕਰ ਸਕਣ। ਤਾਂ ਉੱਥੇ ਜਿਹੜੀ ਫੈਡਰਲ ਸਰਕਾਰ ਆ, ਕੇਂਦਰ ਦੀ ਸਰਕਾਰ ਨੇ ਜਿਹੜਾ ਸਪਸ਼ਟ ਕੀਤਾ ਸੀਗਾ ਵੀ ਇਹ ਸਿਰਫ ਉਹਨਾਂ ਦੀ ਮਦਦ ਜਿਹੜੀ ਉਹ ਕਰਨਗੇ, ਖੁਦ ਆਪ ਜਿਹੜੀਆਂ ਗ੍ਰਿਫਤਾਰੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਆ ਉਸ ਦੇ ਵਿੱਚ ਜਿਹੜੀ ਸਿਰਫ ਉਹਨਾਂ ਦੀ ਮਦਦ ਕਰਨਗੇ, ਆਪ ਨਹੀਂ ਉਹ ਕਰਨਗੇ। ਤੇ ਕੱਲ ਹੀ ਜਿਹੜੇ ਇੱਥੋਂ ਦੇ ਗਵਰਨਰ ਜੈਰੀ ਬਰਾਊਨ ਆ, ਉਹਨਾਂ ਨੇ 400 ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਟਰੂਪਸ ਆ ਮੈਕਸੀਕੋ ਦੇ ਬਾਰਡਰ ਦੇ ਉੱਤੇ ਜਿਹੜੇ ਉਹਨਾਂ ਨੂੰ ਲਾ ਦਿੱਤਾ ਆ। ਜੀ ਬਿਲਕੁਲ। ਇਸੇ ਤਰ੍ਹਾਂ ਇੱਕ ਹੋਰ ਆਈਸ ਨਾਲ ਰਿਲੇਟਡ ਖਬਰ ਆ ਰਹੀ ਆ ਵੀ ਪਿਛਲੇ ਮਾਰਚ ਦੇ ਵਿੱਚ ਆਈਸ ਦੇ ਕੁਝ ਏਜੰਟ ਜਿਹੜੇ ਸੀ ਉਹ ਬੇਕਰਸਫੀਲਡ ਦੇ ਵਿੱਚ ਜਿਹੜੇ ਆ ਇੱਕ ਕਪਲ ਨੂੰ ਫੋਲੋ ਕਰ ਰਹੇ ਸੀ, ਤੇ ਜਦੋਂ ਉਹਨਾਂ ਨੇ ਆਪਣੀ ਕਾਰ ਦੀ ਕਾਫੀ ਸਪੀਡ ਚੱਕਤੀ, ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਦੋਨਾਂ ਦੀ ਮੌਤ ਹੋ ਗਈ। ਤੇ ਉਹ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰ ਨੇ ਆਈਸ ਨੂੰ ਸੂਹ ਕੀਤਾ ਸੀ ਵੀ ਉਹ ਜਿਹੜੇ ਏਜੰਟ ਆ ਉਹਨਾਂ ਨੂੰ ਚਾਰਜ ਕੀਤਾ ਜਾਣਾ ਚਾਹੀਦਾ ਹੈਗਾ। ਤੇ ਆਈਸ ਵਾਲੇ ਨੇ ਇਹ ਕਿਹਾ ਵੀ ਅਸੀਂ ਪਰਸੂ ਜ਼ਰੂਰ ਕਰਦੇ ਸੀ ਵੀ ਨਾ ਤਾਂ ਸਪੀਡ ਤੇ ਸੀ, ਨਾ ਸਾਡੀਆਂ ਲਾਈਟਸ ਕਿਸੇ ਤਰ੍ਹਾਂ ਦੀਆਂ ਔਨ ਸੀਗੀਆਂ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਦੀਆਂ ਹੁੰਦੀਆਂ। ਪਰ ਜਦੋਂ ਵੀਡੀਓਜ਼ ਦੇਖੀਆਂ ਗਈਆਂ ਉਹਨਾਂ 'ਚ ਦੇਖਿਆ ਗਿਆ ਵੀ ਉਹਨਾਂ ਦੀਆਂ ਲਾਈਟਸ ਵੀ ਔਨ ਸੀਗੀਆਂ, ਤੇ ਉਹ ਬਿਲਕੁਲ ਹਾਈ ਸਪੀਡ ਤੇ ਹੀ ਫੋਲੋ ਕਰ ਰਹੇ ਸੀ। ਪਰ ਅੱਜ ਜਿਹੜੇ ਕੱਲ ਜਿਹੜੇ ਕਰਨ ਕਾਉਂਟੀ ਦੇ ਪ੍ਰੋਸੀਕਿਊਟਰਸ ਹੈਗੇ ਆ, ਡਿਸਟ੍ਰਿਕਟ ਅਟਾਰਨੀ ਹੈਗੇ, ਉਹ ਕਹਿੰਦੇ ਵੀ ਨਹੀਂ, ਅਸੀਂ ਜਿਹੜੇ ਆਈਸ ਵਾਲੇ ਆ ਉਹਨਾਂ ਦੇ ਅਗੇਂਸਟ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਕਰਾਂਗੇ। ਜੀ ਜੀ। ਅਗਲੀ ਜਿਹੜੀ ਆਪਾਂ ਜੋਤ ਸਿੰਘ ਦੀ ਗੱਲ ਕਰਦੇ ਹਾਂ, ਮਜ਼ੂਰੀ ਦੇ ਗਵਰਨਰ ਐਰਿਕ ਗ੍ਰਾਈਟਨਸ, ਉਹਨਾਂ ਦੇ ਖਿਲਾਫ ਪਿਛਲੇ ਦਿਨੀ ਜਿਹੜੀ ਆ ਇਨਵੇਜਨ ਆਫ ਪ੍ਰਾਈਵੇਸੀ ਦੀ ਜਿਹੜੀ ਫੈਲਨੀ ਕੇਸ ਆ ਜਿਹੜਾ ਉਹ ਦਾਇਰ ਕੀਤਾ ਗਿਆ ਸੀ, ਉਸ ਦੇ ਉੱਤੇ ਜਿਹੜੇ ਫੈਡਰਲ ਜਿਹੜੇ ਸਰਕਟ ਜੱਜ ਜਿਹੜੇ ਹੈਗੇ ਨੇ ਰੈਕਸ ਬਰਲਿਸਨ, ਉਹਨਾਂ ਨੇ ਇਹ ਫੈਸਲਾ ਸੁਣਾਇਆ ਆ ਵੀ ਇਸ ਕੇਸ ਦੀ ਸੁਣਵਾਈ ਜਿਹੜੀ ਆ ਉਹ ਹੋਵੇਗੀ। ਤੇ ਇਸ ਦੇ ਨਾਲ ਹੀ ਜਿਹੜੇ ਹੁਣ ਮਜ਼ੂਰੀ ਦੇ ਜਿਹੜੇ ਗਵਰਨਰ ਐਰਿਕ ਨੇ, ਉਹਨਾਂ ਦੀ ਜਿਹੜੀ ਇੰਪੀਚਮੈਂਟ ਜਾਂ ਉਹਨਾਂ ਨੂੰ ਅਸਤੀਫਾ ਦੇਣ ਦੀਆਂ ਗੱਲਾਂ ਜਿਹੜੀਆਂ ਉਹ ਜ਼ਿਆਦਾ ਤੂਲ ਫੜ ਚੁੱਕੀਆਂ ਆ। ਇਹ ਮਾਮਲਾ ਉਦੋਂ ਜਿਹੜਾ ਰੌਸ਼ਨੀ ਦੇ ਵਿੱਚ ਆਇਆ ਸੀ ਜਦੋਂ ਇਹਨਾਂ ਦਾ ਇੱਕ ਐਕਸਟਰਾ ਮੈਰਿਟਲ ਅਫੇਅਰ ਦੇ ਬਾਰੇ ਜਿਹੜਾ ਗਵਰਨਰ ਦਾ ਪਤਾ ਲੱਗਾ ਸੀ। ਤੇ ਕਹਿੰਦੇ ਇਸ ਕੇਸ ਦੇ ਵਿੱਚ ਜਿਸ ਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ, ਕਹਿੰਦੇ ਉਸ ਦੀ ਇਜਾਜ਼ਤ ਤੋਂ ਬਗੈਰ ਗਵਰਨਰ ਨੇ ਜਿਹੜੀਆਂ ਫੋਟੋਆਂ ਜਿਹੜੀਆਂ ਖਿੱਚੀਆਂ, ਤੇ ਕਹਿੰਦੇ ਬਾਅਦ ਦੇ ਵਿੱਚ ਜਦੋਂ ਹੋਰ ਜ਼ਿਆਦਾ ਜਾਂਚ ਕੀਤੀ ਗਈ ਤਾਂ ਇਸ ਦੇ ਵਿੱਚ ਇਹ ਪਤਾ ਲੱਗਾ ਜੋ ਕਿ ਇਹ ਪੁਰਾਣਾ ਨੇਵੀ ਦਾ ਸੀਲ ਵੀ ਜਿਹੜਾ ਹਰਜੋਤ ਸਿੰਘ ਜੀ ਰਿਹਾ ਆ ਵੀ ਇਸ
ਅਫੇਅਰ ਦੇ ਵਿੱਚ ਸੈਕਸ਼ੂਅਲੀ ਤੇ ਫਿਜ਼ੀਕਲੀ ਅਬਿਊਸਿਵ ਸੀਗਾ ਉਸ ਔਰਤ ਦੇ ਨਾਲ। ਤੇ ਗਵਰਨਰ ਨੇ ਖੁਦ ਇਸ ਆਪਣੇ ਐਕਸਟਰਾ ਮੈਰਿਟਲ ਅਫੇਅਰ ਦੇ ਬਾਰੇ ਜਿਹੜੀ ਉਹ ਪੁਸ਼ਟੀ ਕੀਤੀ ਆ। ਤੇ ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਗਵਰਨਰ ਐਰਿਕ ਨੇ ਮਜ਼ੂਰੀ ਦੇ, ਉਹਨਾਂ ਨੇ ਕਿਹਾ ਵੀ ਇਹ ਕੇਸ ਇੱਕ ਵਿਚ ਹੰਟ ਜਿਹੜਾ ਉਹ ਹੈਗਾ ਆ। ਸੋ ਹੁਣ ਦੇਖਦੇ ਆ ਜਿਹੜਾ ਇਸ ਚੀਜ਼ ਦੇ ਵਿੱਚ ਕੀ ਬਣੂਗਾ। ਕਹਿੰਦੇ ਇਹੀ ਨਹੀਂ, ਜਿਹੜੇ ਉਹਨਾਂ ਦੀ ਮਜ਼ੂਰੀ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨਾਲ ਇੰਨੀ ਜ਼ਿਆਦਾ ਅਣਬਣ ਹੋ ਚੁੱਕੀ ਆ ਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਰਿਸਟ੍ਰੇਨਿੰਗ ਆਰਡਰ, ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਜਿਹੜਾ ਲਿਆ ਆ। ਇਹ ਅਟਾਰਨੀ ਜਨਰਲ ਤੇ ਖੁਦ ਗਵਰਨਰ ਦੋਨੋਂ ਹੀ ਰਿਪਬਲਿਕਨ ਪਾਰਟੀ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਆ। ਤੇ ਕਹਿੰਦੇ ਹੁਣ ਮਿਜ਼ੋਰੀ ਦੇ ਜਿਹੜੇ ਹਾਊਸ ਦੇ ਵਿੱਚ ਇਹਨਾਂ ਨੂੰ ਇੰਪੀਚ ਜਿਹੜੀਆਂ ਆ ਉਹ ਕਰਨ ਦੀਆਂ ਤਿਆਰੀਆਂ ਵੀ ਅੰਦਰ ਖਾਤੇ ਚੱਲ ਰਹੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜੁੱਬਾ ਸਿਟੀ ਦੀ ਖਬਰ ਹੈਗੀ ਆ, ਆਪਾਂ ਪਿਛਲੇ ਦਿਨਾਂ 'ਚ ਵੀ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਉੱਥੇ ਦਾ ਇੱਕ ਸਕੂਲ ਟੀਚਰ ਜਿਮ ਵਿਟੇਕਰ ਜਿਹੜਾ ਆ ਉਹਨੂੰ ਉਹਦੇ ਤੇ ਚਾਰਜ ਲਾਏ ਗਏ ਹੈਗੇ ਤੇ ਸਕੂਲ ਨੂੰ ਜਿਹੜਾ ਸੂ ਵੀ ਕੀਤਾ ਗਿਆ ਸੀ। ਕੁਝ ਇੱਕ ਕਰੰਟ ਸਟੂਡੈਂਟ ਤੇ ਕੁਝ ਇੱਕ ਜਿਹੜੇ ਫਾਰਮਰ ਸਟੂਡੈਂਟ ਆ, ਕਿਉਂਕਿ ਉਸ ਨੇ ਜਿਹੜੇ ਬੱਚੇ ਆ ਉਹਨਾਂ ਨੂੰ ਜਿੱਦਾਂ ਸੈਕਸ਼ੂਅਲੀ ਹਰਾਸ ਕੀਤਾ ਸੀ, ਉਹਦੀਆਂ ਮਿਸਕੰਡਕਟ ਉਹਦੇ ਤੇ ਐਲੀਗੇਸ਼ਨਸ ਲੱਗੀਆਂ ਸੀ ਜੀ। ਤੇ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਉਹ ਜਿਹੜੇ ਜਿਮ ਵਿਟੇਕਰ ਹੈਗੇ ਆ ਉਹ ਸਟਰ ਕਾਉਂਟੀ ਦੇ ਸੁਪਰਵਾਈਜ਼ਰ ਵੀ ਹੈਗੇ ਆ। ਸੋ ਇਹ ਚਾਰਜਸ ਲੱਗਣ ਤੋਂ ਬਾਅਦ ਜਿਹੜੇ ਆ ਉਹਨਾਂ ਨੇ ਐਡਮਿਨਿਸਟ੍ਰੇਟਿਵ ਲੀਵ ਲੈ ਲਈ। ਤੇ ਜਦੋਂ ਉਹਨਾਂ ਦਾ ਕੇਸ ਚੱਲ ਰਿਹਾ ਸੀ ਉਹਦੇ 'ਚ ਉਹਨਾਂ ਨੇ ਦੱਸਿਆ ਵੀ ਮੈਨੂੰ ਕਦੇ ਵੀ ਪਹਿਲਾਂ ਰੈਪਰੀਮੈਂਟ ਨਹੀਂ ਕੀਤਾ ਗਿਆ, ਕਦੇ ਸਕੂਲ ਵੱਲੋਂ ਕਿਸੇ ਤਰ੍ਹਾਂ ਦੱਸਿਆ ਨਹੀਂ ਗਿਆ। ਪਰ ਜਦੋਂ ਹੁਣ ਇੱਕ ਕੈਲੀਫੋਰਨੀਆ ਪਬਲਿਕ ਰੈਕਰਡਸ ਐਕਟ ਦੇ ਅਧੀਨ ਕੈਪੀਟਲ ਪਬਲਿਕ ਰੇਡੀਓ ਜਿਹੜਾ ਆ ਉਹਨਾਂ ਨੇ ਰੈਕਡ ਲਿਆ, ਉਹ ਕਹਿੰਦੇ ਵੀ 1998 ਦੇ ਵਿੱਚ ਵੀ ਜਿਹੜੇ ਸਕੂਲ ਦੇ ਉਸ ਟਾਈਮ ਦੇ ਸੁਪਰਡੈਂਟ ਵਿਲੀ ਵੌਂਗ ਸੀ, ਉਹਨਾਂ ਨੇ ਇਸ ਟੀਚਰ ਨੂੰ ਉਹਦਾ ਰਿਟਨ ਲੈਟਰ ਦਿੱਤਾ ਸੀ ਵੀ ਤੂੰ ਗਲਤ ਬਿਹੇਵ ਕਰ ਰਿਹਾ ਬੱਚਿਆਂ ਦੇ ਨਾਲ, ਤੈਨੂੰ ਹਟਣਾ ਚਾਹੀਦਾ। ਸੋ 20 ਸਾਲ ਪਹਿਲਾਂ ਵੀ ਹੋਇਆ ਸੀ। ਸੋ ਇਹਦਾ ਮਤਲਬ ਇਹ ਆ ਵੀ ਉਹ ਬੰਦਾ ਟਲਿਆ ਨਹੀਂ ਤੇ 20 ਸਾਲਾਂ ਤੋਂ ਇਹੀ ਕੰਮ ਕਰ ਰਿਹਾ ਸੀ। ਤੇ ਇਹ ਤਾਂ ਉਹੀ ਲਾਸਰ ਵਾਲੀ ਹਿਸਾਬ ਹੀ ਜਿਹੜਾ ਕਿਤੇ ਨਾ ਕਿਤੇ ਉਸ ਤਰੀਕੇ ਨਾਲ ਜਿਹੜੀ ਗੱਲ ਨਿਕਲ ਰਹੀ ਆ ਜੀ। ਸੋ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਜਿਮ ਵਿਟੇਕਰ ਜਿਹੜੇ ਆ ਇਹ ਹੁਣ ਸਟਰ ਕਾਉਂਟੀ ਦੇ ਸੁਪਰਵਾਈਜ਼ਰ ਵੀ ਆ ਤੇ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਕਾਫੀ ਇਹਨਾਂ ਦੀ ਸਪੋਰਟ ਕਰਦੀ ਰਹੀ ਆ ਇਲੈਕਸ਼ਨ ਦੇ ਵਿੱਚ ਪਿਛਲੇ ਸਮਿਆਂ 'ਚ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਵੀ ਉਹ ਹੁਣ ਸਮਾਪਤ ਹੈ। ਆਪਾਂ ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰਾਖਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno 1470 AM KIID Sacramento